ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ, ਪਿਛਲੇ ਵੀਕਐਂਡ ਦੇ ਦੌਰਾਨ ਸ਼ਨੀਚਰਵਾਰ ਨੂੰ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ USA ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਸੀ। ਸਾਡਾ ਜਿਹੜਾ ਫ੍ਰਿਜਨੋ ਸਟੂਡੀਓਜ਼ ਹੈਗੇ ਉੱਥੇ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸਰੋਤੇ ਪਹੁੰਚੇ ਤੇ ਬਹੁਤ ਹੀ ਵਧੀਆ ਸੈਮੀਨਾਰ ਸੀ। ਭਾਈ ਅਜਮੇਰ ਸਿੰਘ ਸਿੱਖ ਹਿਸਟੋਰੀਅਨ, ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਕਿਸਾਨ ਮੋਰਚੇ ਨੂੰ ਲੈ ਕੇ ਉਹਦੀ ਜਿਹੜੀ ਸਿੱਖੀ ਅਪਰੋਚ ਤੇ ਕਮਿਊਨਿਸਟ ਅਪਰੋਚ, ਬਹੁਤ ਸਾਰੀਆਂ ਜਿਹੜੀਆਂ ਨਵੀਆਂ ਗੱਲਾਂ ਦੱਸੀਆਂ ਜਿਹੜੀਆਂ ਆਮ ਆਪਾਂ ਸਾਰਿਆਂ ਨੂੰ ਪਤਾ ਨਹੀਂ ਸੀਗੀਆਂ। ਸੋ ਬਹੁਤ ਹੀ ਵਧੀਆ ਰਿਹਾ ਤੇ ਜਿੰਨੇ ਵੀ ਸਾਡੇ ਸਰੋਤੇ ਉੱਥੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਾਰੀ ਕਵਰੇਜ ਆਪਾਂ ਲਾਈਵ ਵੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ 12 ਦੇ ਕਰੀਬ AM ਤੇ FM ਸਟੇਸ਼ਨਸ ਹੈਗੇ ਕੈਲੀਫੋਰਨੀਆ ਦੇ ਵਿੱਚ, ਤੇ ਫੇਸਬੁੱਕ YouTube ਦੇ ਉੱਤੇ ਲਾਈਵ ਆਪਾਂ ਸੁਣਾਇਆ। ਬਹੁਤ ਕਾਲਾਂ ਵੀ ਸਾਨੂੰ ਆਈਆਂ, ਸਾਰਿਆਂ ਦਾ ਧੰਨਵਾਦ। ਤੇ ਜਿਹੜੇ ਮਿਸ ਕਰ ਗਏ ਆ ਤੇ ਹਜੇ ਵੀ ਉਹ ਜਿਹੜੀ YouTube ਆ ਉਹ ਤੁਸੀਂ ਪੰਜਾਬੀ ਰੇਡੀਓ USA ਦੀ YouTube ਚੈਨਲ ਜਾਂ ਫੇਸਬੁੱਕ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਜੀ ਬਿਲਕੁਲ। ਸੋ ਨਾਲ ਦੇ ਨਾਲ ਉੱਥੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਵੀ ਉਪਲਬਧ ਸੀ। ਸੋ ਕਾਫੀ ਜਿਹੜੇ ਪਹੁੰਚੇ ਉੱਥੇ ਸੀਗੇ ਉਹਨਾਂ ਨੇ ਕਿਤਾਬਾਂ ਜਿਹੜੀਆਂ ਉਹ ਖਰੀਦੀਆਂ। ਬਹੁਤ ਹੀ ਜਿਹੜਾ ਇਹ ਵਧੀਆ ਕੰਮ ਰਿਹਾ। ਸੋ ਨਾਲ ਹੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ ਕਿਤਾਬ ਵੀ ਜਿਹੜੀ ਉੱਥੇ ਮੌਜੂਦ ਸੀ, ਉਹ ਵੀ ਉਹਨਾਂ ਨੇ ਕਈਆਂ ਨੇ ਜਿਹੜੀ ਆ ਉਹ ਵੀ ਕਾਫੀ ਲੋਕਾਂ ਨੇ ਜਿਹੜੀ ਉਹ ਖਰੀਦੀ ਆ। ਸੋ ਕਈਆਂ ਨੂੰ ਉਹ ਪੜ੍ਹਨ ਦਾ ਮੌਕਾ ਮਿਲਿਆ। ਸੋ ਬਹੁਤ ਜਿਹੜੀਆਂ ਕਿਤਾਬਾਂ ਆ ਉਹ ਵੀ ਵਿਕੀਆਂ ਉੱਥੇ। ਸੋ ਚੰਗੀ ਗੱਲ ਆ, ਆਪਣੇ ਲੋਕ ਇਸ ਚੀਜ਼ਾਂ ਦੇ ਵੱਲ ਜਿਹੜੇ ਆ ਹਰਜੋਤ ਸਿੰਘ ਜੀ ਪੜ੍ਹਨ, ਹੋਰ ਜਾਣਕਾਰੀਆਂ ਪ੍ਰਾਪਤ ਕਰਨ, ਤੇ ਅਜਿਹੇ ਸੈਮੀਨਾਰਸ ਦੇ ਨਾਲ ਜਿਹੜਾ ਨਖੇੜਾ ਜਿਹਾ ਹੋ ਜਾਂਦਾ ਹੈ ਵੀ ਕਿਹਦੀ ਅਪਰੋਚ ਕਿਸ ਹਿਸਾਬ ਦੀ ਸੀਗੀ, ਕੀ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਦਵੰਦ ਚੱਲ ਰਹੇ ਸੀ, ਕੀ ਮਨ ਦੇ ਵਿੱਚ ਜਿਹੜੇ ਕਪਟ ਹੋ ਸਕਦੇ ਆ, ਕੀ ਉਹ ਮਨਾਂ ਦੇ ਵਿੱਚ ਚੱਲ ਰਿਹਾ ਸੀਗਾ, ਵੀ ਉਹ ਕਿਸ ਲਹਿਜੇ ਦੇ ਨਾਲ ਉਹਨਾਂ ਨੂੰ ਚਲਾਉਣਾ ਚਾਹੁੰਦੇ ਸੀ। ਸੋ ਸਾਰਾ ਕੁਛ ਉੱਥੇ ਕਾਫੀ ਕੁਛ ਕਲੀਅਰਲੀ ਅਜਮੇਰ ਸਿੰਘ ਹੁਣਾਂ ਨੇ ਜਿਹੜਾ ਆ ਉਹ ਪੇਸ਼ ਕੀਤਾ। ਤੇ ਜੇ ਮਿਸ ਕਰ ਗਏ ਹੋ ਤਾਂ ਤੁਸੀਂ ਫੇਸਬੁੱਕ ਫੈਨ ਪੇਜ ਜਾਂ YouTube ਦੇ ਉੱਤੇ ਜਾ ਕੇ ਪੰਜਾਬੀ ਰੇਡੀਓ USA ਦੇ ਫੈਨ ਪੇਜ ਤੇ ਚੈਨਲ ਦੇ ਉੱਤੇ ਜਾ ਕੇ ਉਹਨੂੰ ਮੁੜ ਦੁਬਾਰਾ ਵੀ ਤੁਸੀਂ ਦੇਖ ਸਕਦੇ ਹੈਗੇ ਆ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਫਰਾਈਡੇ ਸਟਾਕ ਮਾਰਕੀਟ ਪੂਰੀ ਤਰ੍ਹਾਂ ਲੁੜਕੀ ਸੀ, ਅੱਜ ਫੇਰ ਸਟਾਕ ਮਾਰਕੀਟ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਹੈ। ਇੱਕ ਟਾਈਮ ਦੇ ਉੱਤੇ ਸਟਾਕ ਮਾਰਕੀਟ ਡਾਊ ਜੋਨ ਇੰਡਸਟਰੀਅਲ 817 ਪੁਆਇੰਟ ਡਾਊਨ ਚਲਾ ਗਿਆ ਸੀ। ਰਾਈਟ ਨਾਓ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ, ਡਾਊ ਜੋਨ ਇੰਡਸਟਰੀਅਲ 581 600 ਦੇ ਕਰੀਬ ਡਾਊਨ ਹੈਗਾ। ਨੈਸਡੈਕ 440 ਪੁਆਇੰਟ ਤੇ S&P ਇੰਡੈਕਸ 120 ਦੇ ਕਰੀਬ। S&P ਇੰਡੈਕਸ ਆਲਰੇਡੀ ਕਹਿੰਦੇ ਵੇਅਰ ਮਾਰਕੀਟ ਦੇ ਵਿੱਚ ਐਂਟਰ ਕਰ ਗਿਆ। ਇਨਫਲੇਸ਼ਨ ਨੂੰ ਲੈ ਕੇ ਫੈਡ ਦੀ ਮੀਟਿੰਗ ਇਸ ਹਫਤੇ ਹੋਣੀ ਹੈਗੀ ਆ, ਤੇ ਸਾਰਿਆਂ ਨੂੰ ਪਤਾ ਆ ਵੀ ਇਨਫਲੇਸ਼ਨ ਬਹੁਤ ਵਧੀ ਆ ਤੇ ਇੰਟਰਸਟ ਰੇਟ ਵਧਣਾ ਹੈਗਾ। ਬਹੁਤ ਸਾਰੇ ਇਕੋਨੋਮਿਸਟ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਹੁਣ 9% ਤੱਕ ਜਾ ਸਕਦੀ ਹੈਗੀ ਆ। ਸੋ ਜਿਹੜੀ ਸਿਚੁਏਸ਼ਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬੈਡ ਬਣਦੀ ਜਾ ਰਹੀ ਆ ਪਿਛਲੇ ਕੁਝ ਮਹੀਨਿਆਂ ਤੋਂ। ਜੀ ਇਹੀ ਨਹੀਂ, ਕ੍ਰਿਪਟੋ ਕਰੰਸੀਜ਼ ਦਾ ਵੀ ਅੱਜ ਬਹੁਤ ਬੁਰਾ ਹਾਲ ਜਿਹੜਾ ਹੋ ਰਿਹਾ ਆ। ਪਿਛਲੇ ਕੱਲ ਪਰਸੋਂ ਤੋਂ ਕ੍ਰਿਪਟੋ ਕਰੰਸੀ ਦੇ ਬਾਜ਼ਾਰ ਦੇ ਵਿੱਚ ਪੂਰੀ ਤਰ੍ਹਾਂ ਸੈੱਲ ਆਫ ਜਿਹੜਾ ਉਹ ਚੱਲ ਰਿਹਾ ਹੈਗਾ ਆ। ਬਿਟਕੋਇਨ ਦੀ ਕੀਮਤ ਇਸ ਟਾਈਮ ਹਰਜੋਤ ਸਿੰਘ ਜੀ 23,000 ਦੇ ਉੱਤੇ ਜਾ ਪਹੁੰਚੀ ਆ। ਸੋ ਕ੍ਰਿਪਟੋ ਕਰੰਸੀਜ਼ ਦੇ ਵਿੱਚ ਵੀ ਕਾਫੀ ਡਾਊਨ ਆ ਕੰਮ। ਇਥੀਰੀਅਮ ਵੀ ਜਿਹੜਾ ਹੋ ਗਿਆ ਆ ਕੁਛ ਹੀ ਸਮੇਂ ਦੇ ਵਿੱਚ 12% 14% ਆਲਰੇਡੀ ਕ੍ਰਿਪਟੋ ਕਰੰਸੀਜ਼ ਜਿਹੜੀਆਂ ਆ ਉਹ, ਇਹ ਤਾਂ ਦੋ ਮੇਨ ਆ ਨਾ, ਹੋਰ ਪਤਾ ਨਹੀਂ ਇਹਦੇ ਕਿੰਨੀਆਂ ਬਣੀਆਂ ਹੋਈਆਂ ਨੇ ਕ੍ਰਿਪਟੋ ਕਰੰਸੀਜ਼, ਦੇਅਰ ਆਰ ਟੂ ਮੈਨੀ, ਤੇ ਉਹ ਸਾਰੀਆਂ ਹੀ ਜਿਹੜੀਆਂ ਇਸ ਟਾਈਮ ਥੱਲੇ ਵੱਲ ਨੂੰ ਜਿਹੜੀਆਂ ਉਹ ਜਾ ਰਹੀਆਂ ਆ। ਸੋ ਇਹਦੇ ਨਾਲ ਹਰਜੋਤ ਸਿੰਘ ਜੀ ਇੱਕ ਵੱਡੀ ਪ੍ਰੋਬਲਮ ਇਹ ਆ ਸਕਦੀ ਹੈ, ਜਿਨ੍ਹਾਂ ਲੋਕਾਂ ਨੇ ਅਥਾਹ ਪੈਸਾ ਆਪਣੀਆਂ ਲਾਈਫ ਸੇਵਿੰਗਸ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਕਰਕੇ ਕ੍ਰਿਪਟੋ ਕਰੰਸੀਜ਼ 'ਚ ਜਾਂ ਸਟਾਕਸ ਦੇ ਵਿੱਚ ਇਨਵੈਸਟ ਕੀਤੀਆਂ ਸੀ, ਉਹਨਾਂ ਨੂੰ ਚੰਗੇ ਘਾਟੇ ਜਿਹੜੇ ਆ ਉਹ ਪੈ ਸਕਦੇ ਆ। ਸੋ ਇਹ ਬਹੁਤ ਸੰਜਮ ਵਾਲਾ ਸਮਾਂ ਹੈਗਾ ਆ। ਘਬਰਾਹਟ ਦੇ ਵਿੱਚ ਲੋਕ ਸੈਲ ਆਫ ਵੀ ਜਿਹੜੇ ਉਹ ਕਰਦੇ। ਇਨਵੈਸਟਰ ਹੁੰਦਾ ਤੇ ਇੱਦਾਂ ਹੀ ਆ, ਜੇ ਸਾਰੇ ਪਾਸੇ ਹੋ ਰਿਹਾ ਤੇ ਉਹ ਕਹਿੰਦੇ ਵੀ ਚੱਲ ਅਸੀਂ ਵੀ ਜਿਹੜਾ ਉਹ ਕਰ ਦਿੰਦੇ ਆ,
ਪਰ ਧਿਆਨ ਦੇ ਨਾਲ ਬਈ ਚੱਲਣ ਵਾਲੀ ਗੱਲ ਆ। ਇਨਵੈਸਟਮੈਂਟ ਕਰਨ ਤੋਂ ਪਹਿਲਾਂ ਵੀ ਤੇ ਇਨਵੈਸਟਮੈਂਟ ਕਰਨ ਤੋਂ ਬਾਅਦ ਦੇ ਵਿੱਚ ਵੀ ਕੰਮ ਕੋਈ ਬਹੁਤਾ ਜਿਹੜਾ ਉਹ ਸੌਖਾ ਨਹੀਂ ਹੁੰਦਾ। ਇਹ ਬਹੁਤ ਜ਼ਿਆਦਾ ਰਿਸਕ ਇਹਨਾਂ ਮਾਮਲਿਆਂ ਦੇ ਵਿੱਚ ਰਹਿੰਦਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਹੈ, ਪਰ ਹਾਲ ਦੀ ਘੜੀ ਮਾਰਕੀਟਸ ਜਿਹੜੀਆਂ ਆ ਉਹਨਾਂ ਦਾ ਡਾਊਨਵਰਡ ਟ੍ਰੈਂਡ ਲਗਾਤਾਰ ਜਿਹੜਾ ਆ ਉਹ ਜਾਰੀ ਹੈਗਾ ਆ। ਸੋ ਬਿਟਕੋਇਨ ਦਾ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਕੱਲੇ ਅੱਜ ਦੇ ਵਿੱਚ 11.25% ਬਿਟਕੋਇਨ 3014 ਡਾਊਨ ਗਿਆ ਆ। 23,780 ਦੇ ਕਰੀਬ ਇਹਦੀ ਜਿਹੜੀ ਪ੍ਰਾਈਸ ਹੈਗੀ ਇਸ ਟਾਈਮ, ਕਿਸੇ ਟਾਈਮ ਦੇ ਉੱਤੇ 64,000 ਤੋਂ ਉੱਤੇ ਸੀਗਾ। ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀ, ਇਹ ਜਿਹੜੀ ਚਾਹੇ ਬਿਟਕੋਇਨ ਆ ਜਾਂ ਸਟਾਕ ਮਾਰਕੀਟ ਹੈ, ਸਾਰਾ ਕੁਛ ਇਹਨੂੰ ਐਜੂਕੇਟਡ ਗੈਂਬਲਿੰਗ ਇਹ ਕਹਿੰਦੇ ਆ। ਸੋ ਜੋ ਵੀ ਇਸ ਫੀਲਡ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਬਹੁਤ ਹੀ ਰਿਸਰਚ ਕਰਨੀ ਚਾਹੀਦੀ ਆ, ਨਾ ਕਿ ਇੱਕ ਦੂਜੇ ਵੱਲ ਦੇਖ ਕੇ। ਤੇ ਬੜੀਆਂ ਦੋ ਅਨਫੋਰਚੂਨੇਟ ਗੱਲਾਂ ਵੀ ਆਪਾਂ ਪਿਛਲੇ ਹਫ਼ਤੇ ਦੱਸੀਆਂ ਸੀ ਵੀ 2 ਪੰਜਾਬੀ ਨੌਜਵਾਨਾਂ ਨੇ ਆਪਣੀ ਜਾਨ ਲੈ ਲਈ। ਇੱਕ ਪ੍ਰਿਜ਼ਨੋ ਏਰੀਆ ਸੀ, ਇੱਕ ਟ੍ਰੇਸੀ ਏਰੀਏ ਦੇ ਵਿੱਚ ਸੀ। ਵੀ ਮਾਰਕੀਟ 'ਚ ਇੰਨੀ ਵੈਲਿਊ ਜਿਹੜੀ ਘਟ ਗਈ ਹੈਗੀ ਆ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਸੋ ਇਦਾਂ ਦੇ ਕੰਮ ਦੇ ਵਿੱਚ ਇੱਕ ਦੂਜੇ ਵੱਲ ਦੇਖ ਕੇ ਨਾ ਲਿਆ ਕਰੀਏ, ਆਪਣੀ ਜਿਹੜੀ ਪਹੁੰਚ ਆ ਉਸ ਹਿਸਾਬ ਦੇ ਨਾਲ। ਤੇ ਦੂਸਰਾ, ਅੱਜ ਇੱਕ ਇਕੋਨੋਮਿਸਟ ਹੈਗੇ ਆ ਮੁਹੰਮਦ ਐਲ ਐਰੀਅਨ, ਬਹੁਤ ਉਹਨਾਂ ਨੂੰ ਹਰ ਵਾਰੀ ਟੀਵੀ ਚੈਨਲਾਂ ਦੇ ਉੱਤੇ ਵੱਖ-ਵੱਖ ਜਿਹੜੇ ਆ ਉੱਥੇ ਤੁਸੀਂ ਦੇਖਦੇ ਰਹਿੰਦੇ ਹੋ। ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਛ ਸਟਾਕ ਮਾਰਕੀਟ ਨੂੰ ਲੈ ਕੇ ਇਨਫਲੇਸ਼ਨ ਜੋ 9% ਤੱਕ ਪਹੁੰਚ ਸਕਦੀ ਆ, ਉਹ ਕਹਿੰਦੇ ਵੀ ਮੈਨੂੰ ਡਰ ਲੱਗਦਾ ਆ। ਇਹਦਾ ਕਾਰਨ ਫੈਡ ਹੈਗਾ ਆ। ਕਹਿੰਦੇ ਫੈਡ ਨੇ ਪਹਿਲਾਂ ਐਕਟ ਨਹੀਂ ਕੀਤਾ ਜਦੋਂ ਉਹਨਾਂ ਨੂੰ ਐਕਟ ਕਰਨਾ ਚਾਹੀਦਾ ਸੀ। ਬਹੁਤ ਉਹਨਾਂ ਨੇ ਡਿਲੇ ਕੀਤਾ ਹੈਗਾ, ਜਿਹਦੇ ਨਾਲ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੈਗੀ ਹੈ। ਜੀ, ਸੋ ਬਿਲਕੁਲ ਆਪਾਂ ਪਹਿਲੋਂ ਵੀ ਦੱਸਦੇ ਰਹੇ ਹਾਂ ਵੀ ਜਦੋਂ ਫੈਡ ਇੰਟਰਸਟ ਰੇਟ ਵਧਾਉਂਦੀ ਆ ਉਦੋਂ ਵੀ ਉਹਨਾਂ ਦੀ ਜਿਹੜੀ ਉਹ ਕਹਿੰਦੇ ਆ ਵੀ ਕਾਤੇ ਵਧਾਈ ਜਾਂਦੇ ਆ। ਤੇ ਹੁਣ ਸਮੇਂ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਇਹ ਲੇਟ ਹੋ ਗਏ ਆ ਵਧਾਉਣ ਦੇ ਲਈ। ਸੋ ਇਹ ਕੰਮ ਖਰਾਬ ਹੀ ਆ। ਇਹ ਇਸ ਟਾਈਮ ਇਕੋਨਮੀ ਨੂੰ ਲੈ ਕੇ ਸਾਰੇ ਜਾਣੇ ਸੰਜਮ ਦੇ ਨਾਲ ਜਿਹੜਾ ਉਹ ਚੱਲਣ ਵਾਲਾ ਗੱਲ ਆ। ਸੋ ਮੁੱਕ ਦੀ ਗੱਲ ਬੋਟਮ ਲਾਈਨ ਇਹ ਆ ਵੀ ਤੁਸੀਂ ਜਿਹੜਾ ਵੀ ਕੋਈ ਵੀ ਖਰਚਾ ਜਿਹੜਾ ਉਹ ਹੁਣ ਕਰਨਾ ਆ, ਉਹ ਦੇਖ ਕੇ ਸਮਝ ਕੇ ਠੰਡੇ ਦਿਮਾਗ ਦੇ ਨਾਲ ਸੋਚ ਸਮਝ ਕੇ ਹੀ ਖਰਚਾ ਤੁਸੀਂ ਕਰਨਾ ਆ। ਜੇ ਨਹੀਂ ਲੋੜ ਤਾਂ ਭਾਈ ਜਿਹੜਾ ਉਹ ਬਚਾ ਰੱਖੋ। ਉਧਰ ਹੁਣ ਹਰਜੋਤ ਸਿੰਘ ਜੀ, ਆਪਾਂ ਲਾਸਟ ਵੀਕ ਦੇ ਵਿੱਚ ਵੀ ਦੱਸਿਆ ਸੀ, ਵਾਲਮਾਰਟ, ਕਾਸਕੋ, ਟਾਰਗੇਟ, ਇਹਨਾਂ ਦੇ ਕੋਲ ਐਕਸੈਸਿਵ ਜਿਹੜੀ ਇਨਵੈਂਟੋਰੀ ਆ ਚੁੱਕੀ ਆ। ਸੋ ਹੁਣ ਬਹੁਤ ਸਾਰੀਆਂ ਚੀਜ਼ਾਂ ਉੱਥੇ ਸਸਤੀਆਂ ਵੀ ਹੋਣੀਆਂ ਆ। ਲੋਕਾਂ ਦਾ ਜੀ ਵੀ ਕਰਨਾ ਆ ਵੀ ਜਿਹੜਾ ਉਹ ਖਰੀਦੀਏ, ਭਾਈ ਦੇਖ ਕੇ ਹੀ ਖਰੀਦਿਓ। ਹੁਣ ਜੇ ਵਾਕਿਆ ਹੀ ਜ਼ਰੂਰਤ ਆ ਤੇ ਲੋੜ ਆ, ਜ਼ਰੂਰੀ ਆ, ਫਿਰ ਹੀ ਜਿਹੜਾ ਉਹ ਲਓ। ਜਾਂ ਨਹਾਇਤੀ ਗੁੱਡ ਡੀਲ ਤੁਹਾਨੂੰ ਜਿਹੜੀ ਉਹ ਮਿਲ ਰਹੀ ਆ, ਫਿਰ ਜਿਹੜੀ ਇਸ ਚੀਜ਼ ਵੱਲ ਨੂੰ ਜਿਹੜਾ ਉਹ ਖਰਚਾ ਕਰਿਓ। ਅਦਰਵਾਈਜ਼ ਬਚਾ ਰੱਖੋ, ਆਪਣੇ ਜਿਹੜੀ ਸੇਵਿੰਗਸ ਆ ਉਹਨਾਂ ਨੂੰ ਰੱਖੋ ਵੀ ਮਾੜੇ ਸਮੇਂ ਦੇ ਵਿੱਚ ਇਵੈਂਚੁਅਲੀ ਉਹਨਾਂ ਚੀਜ਼ਾਂ ਨੇ ਹੀ, ਉਹ ਸੇਵਿੰਗਸ ਨੇ ਹੀ ਤੁਹਾਡੇ ਕੰਮ ਆਉਣਾ ਹੈਗਾ ਆ। ਸੋ ਜ਼ਰੂਰ ਧਿਆਨ ਹਿੱਤ ਰੱਖਣ ਵਾਲੀਆਂ ਇਹ ਚੀਜ਼ਾਂ ਨੇ। ਤੇ ਅਗਲੀ ਜਿਹੜੀਆਂ ਹਰਜੋਤ ਸਿੰਘ ਜੀ, ਇਕੋਨਮੀ ਤੋਂ ਇਲਾਵਾ ਜੇ ਹੁਣ ਆਪਾਂ ਅੱਗੇ ਵੱਧਦੇ ਜਾਈਏ, ਹੋਰ ਗੱਲਾਂ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ। ਵੀਕਐਂਡ ਦੇ ਉੱਤੇ ਇਹ ਚਰਚਾ ਚੱਲੀ ਵੀ ਬਾਈ ਪਾਰਟੀਜ਼ਨ ਗਨ ਡੀਲ ਜਿਹੜੀ ਉਹ ਹੋ ਸਕਦੀ ਆ। ਹਾਲ ਦੀ ਘੜੀ ਇਸ ਗਨ ਡੀਲ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ, ਇਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਕਿਆਸ ਰਹੀਆਂ ਆ ਉਹ ਚੱਲ ਰਹੀਆਂ ਆ। ਡੈਮੋਕ੍ਰੇਟਸ ਤੇ ਰਿਪਬਲਿਕਨਸ ਨੇ ਮਿਲ ਕੇ ਅਨਾਊਂਸ ਕੀਤਾ ਆ ਵੀ ਇਸ ਨੂੰ ਲੈ ਕੇ, ਕਿਉਂਕਿ ਬੀਤੇ ਦਿਨਾਂ 'ਚ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਮਾਸ ਸ਼ੂਟਿੰਗਸ ਆ, ਉਸ ਤੋਂ ਬਾਅਦ 'ਚ ਇਹ ਕਾਫੀ ਅਹਿਮ ਮੁੱਦੇ ਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ। ਬਫਲੋ ਦੀ ਟੌਪਸ ਦੇ ਵਿੱਚ ਜਿਹੜੀ ਹੋਈ ਸ਼ੂਟਿੰਗ, ਫਿਰ ਯੂਵਾਲਡੇ ਦੇ ਸਕੂਲ ਦੇ ਵਿੱਚ ਜਿਹੜੀ ਹੋਈ ਸ਼ੂਟਿੰਗ ਆ, ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਤੇਜ਼ ਹੋਈ ਆ। ਹੁਣ ਕਹਿੰਦੇ ਵੀ 10 ਰਿਪਬਲਿਕਨ ਸੈਨੇਟਰਸ ਦੇ ਸਾਥ ਦੇ ਨਾਲ ਇੱਕ ਜਿਹੜਾ ਲੈਜਿਸਲੇਸ਼ਨ ਆ ਉਹ ਲਿਆਂਦਾ ਜਾ ਰਿਹਾ ਹੈਗਾ ਆ। ਤੇ ਕਹਿੰਦੇ ਵੀ ਜੇ 60 ਇਸ ਤਰੀਕੇ ਦੇ ਨਾਲ 50 ਉਹਨਾਂ ਦੇ ਤੇ 10 ਰਿਪਬਲਿਕਨ ਸੈਨੇਟਰਸ ਜੇ ਸਾਥ ਦਿੰਦੇ ਆ ਤੇ ਸੈਨੇਟ ਫਿਲਬਸਟਰ ਨੂੰ ਇਹ ਓਵਰਕਮ ਕਰ ਸਕਦੇ ਆ, ਜਿਸ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਆ। ਸੋ ਡੈਮੋਕ੍ਰੇਟਸ ਆਪਣੇ ਪੱਧਰ ਦੇ ਉੱਤੇ ਇਹ ਕੋਸ਼ਿਸ਼ਾਂ ਕਰ ਰਹੇ ਸੀਗੇ, ਜਿਨ੍ਹਾਂ ਵਿੱਚ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਤਾਂ ਅਸੌਲਟ ਵੈਪਨਸ ਦੇ ਉੱਤੇ ਬੈਨ, ਹਾਈ ਕੈਪੈਸਿਟੀ ਮੈਗਜ਼ੀਨਸ ਦੇ ਉੱਤੇ ਬੈਨ, ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਆਖੀਆਂ ਸੀਗੀਆਂ। ਤੇ ਯੂਨੀਵਰਸਲ ਬੈਕਗਰਾਊਂਡ ਚੈੱਕ ਨੂੰ ਲੈ ਕੇ ਇੱਕ ਅਹਿਮ
ਜਿਹੜੀ ਗੱਲ ਉਹ ਚੱਲ ਰਹੀ ਸੀ, ਰੈੱਡ ਫਲੈਗ ਲਾਜ਼ ਨੂੰ ਇੰਪਲੀਮੈਂਟ ਕਰਨ ਦੀ ਜਿਹੜੀ ਉਹ ਚੱਲ ਰਹੀ ਸੀਗੀ। ਸੋ ਕਹਿੰਦੇ ਵੀ ਜਿਹੜੇ ਰਿਫਾਰਮਸ ਇਸ ਐਗਰੀਮੈਂਟ ਦੇ ਵਿੱਚ ਇਨਕਲੂਡ ਜਿਹੜੇ ਉਹ ਹੋਏ ਨੇ, ਇਹਨਾਂ ਵਿੱਚ ਰੈੱਡ ਫਲੈਗ ਲਾਜ਼ ਸ਼ਾਮਿਲ ਕੀਤੇ ਜਾ ਰਹੇ ਆ ਵੀ ਅਜਿਹੇ ਜਿਨ੍ਹਾਂ ਸਟੇਟਸ ਦੇ ਵਿੱਚ ਨਹੀਂ ਹੈਗੇ ਉਹ ਬਣਾਏ ਜਾਣ, ਤੇ ਜਿੱਥੇ ਹੈਗੇ ਆ ਉੱਥੇ ਇੰਪਲੀਮੈਂਟ ਕਰਨ ਦੇ ਵਿੱਚ ਜਿਹੜੇ ਰੈੱਡ ਫਲੈਗ ਲਾਜ਼ ਆ ਉਹਨਾਂ ਨੂੰ ਇਸ ਲੈਜਿਸਲੇਸ਼ਨ ਦੇ ਤਹਿਤ ਐਡ ਕੀਤਾ ਜਾ ਸਕਦਾ ਆ। ਸੋ ਕਹਿੰਦੇ ਵੀ ਇਹ ਰੈੱਡ ਫਲੈਗ ਲਾਜ਼ ਦਾ ਮੁੱਖ ਮਕਸਦ ਇਹੀ ਹੁੰਦਾ ਆ ਵੀ ਅਜਿਹੇ ਸਨਕੀ ਲੋਕਾਂ ਦੇ ਹੱਥਾਂ ਦੇ ਵਿੱਚੋਂ ਹਥਿਆਰ ਬਾਹਰ ਰਹਿਣ, ਜਿਹੜੇ ਆਪਣੇ ਆਪ ਨੂੰ ਤੇ ਆਪਣੇ ਨਜ਼ਦੀਕੀ ਲੋਕਾਂ ਨੂੰ ਜਾਂ ਦੂਜੇ ਲੋਕਾਂ ਨੂੰ ਖਤਰੇ ਦੇ ਵਜੋਂ ਲੱਗਦੇ ਨੇ। ਉਸ ਦੇ ਨਾਲ ਨਾਲ ਇਸ ਐਗਰੀਮੈਂਟ ਦੇ ਵਿੱਚ ਬਾਈਪਾਰਟੀਜ਼ਨ ਗਨ ਜਿਹੜੀ ਡੀਲ ਹੈਗੀ ਆ ਉਸ ਦੇ ਵਿੱਚ ਕਹਿੰਦੇ ਵੀ ਮੈਂਟਲ ਹੈਲਥ ਤੇ ਟੈਲੀ ਹੈਲਥ ਇਨਵੈਸਟਮੈਂਟ ਦੇ ਵਿੱਚ ਵੀ ਇਨਵੈਸਟਮੈਂਟ ਕੀਤੀ ਜਾਊਗੀ। ਸੋ ਲੱਗ ਰਿਹਾ ਆ ਵੀ ਕਾਂਗਰਸ ਇਸ ਟਾਈਮ ਇੱਕ ਵੱਡਾ ਚੰਕ ਆਫ ਮਨੀ ਇਸ ਗਨ ਕੰਟਰੋਲ ਦੇ ਤਹਿਤ ਇਨਵੈਸਟ ਕਰਨ ਦੀ ਜਿਹੜੀ ਉਹ ਸੋਚ ਰਹੀ ਹੈਗੀ ਆ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ, ਜਿਸ 'ਚ ਮੈਂਟਲ ਹੈਲਥ ਨੂੰ ਲੈ ਕੇ ਵੀ ਉਹ ਹੋਊਗਾ। ਮੈਂਟਲ ਹੈਲਥ ਤੇ ਸੁਸਾਈਡ ਪ੍ਰੀਵੈਂਸ਼ਨ ਪ੍ਰੋਗਰਾਮਸ ਉਹਦੇ ਵਿੱਚ ਕਹਿੰਦੇ ਵੀ ਵਾਧੂ ਇਨਵੈਸਟਮੈਂਟ ਦੀ ਗੱਲ ਆਖੀ ਗਈ ਆ। ਤੇ ਕਹਿੰਦੇ ਵੀ ਇੱਕ ਸੋ ਕਾਲਡ ਬॉयਫ੍ਰੈਂਡ ਲੂਪ ਹੋਲ ਜਿਹੜਾ ਰੱਖਿਆ ਗਿਆ ਸੀ ਉਸ ਨੂੰ ਬੰਦ ਕਰਨ ਦੀ ਵੀ ਇਸ 'ਚ ਗੱਲ ਰੱਖੀ ਗਈ ਆ। ਸੋ ਬਾਕੀ ਰਿਵਿਊ ਪ੍ਰੋਸੈਸ ਦੇ ਵਿੱਚ ਹੋਰ ਕਹਿੰਦੇ ਵੀ ਸਖਤੀ ਐਨਹਾਂਸਮੈਂਟ ਜਿਹੜੀ ਉਹ ਲਿਆਂਦੀ ਜਾਊਗੀ। ਜਿਹੜੇ ਵੀ 21 ਸਾਲ ਤੋਂ ਥੱਲੇ ਉਮਰ ਦੇ ਬਾਇਰਸ ਆ ਉਸ ਨੂੰ ਖਰੀਦਣਾ ਚਾਹੁੰਦੇ ਆ। ਸੋ ਇੱਦਾਂ ਲੱਗ ਰਿਹਾ ਹੈ ਹਰਜੋਤ ਸਿੰਘ ਜੀ ਵੀ ਸ਼ਾਇਦ ਉਮਰ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਤੇ ਉਹ ਰਿਵਿਊ ਪ੍ਰੋਸੈਸ ਆ ਉਸ ਦੇ ਵਿੱਚ ਥੋੜੀ ਸਖਤੀ ਹੋਊਗੀ, ਜਿੱਦਾਂ AR-15 ਰਾਈਫਲਸ ਨੂੰ ਲੈ ਕੇ। ਸੋ ਜਿਹੜੀਆਂ ਚੀਜ਼ਾਂ ਡੈਮੋਕ੍ਰੇਟਸ ਸੋਚ ਰਹੇ ਸੀ ਉਹ ਤਾਂ ਨਹੀਂ, ਪਰ ਕੁਝ ਕੁ ਚੀਜ਼ਾਂ ਇਹਨਾਂ ਦੀਆਂ ਸਾਰੀਆਂ ਦੇ ਨਾਲ ਇਨਕਲੂਡ ਕਰਕੇ ਉਹ ਇਸ ਗਨ ਡੀਲ ਦੇ ਵਿੱਚ ਹੋਊਗੀਆਂ। ਫੈਡਰਲੀ ਲਾਇਸੈਂਸਡ ਫਾਇਰਆਰਮ ਡੀਲਰ ਆ ਉਸ ਦੀ ਡੈਫੀਨੇਸ਼ਨ ਕੀ ਉਸ ਦਾ ਮਤਲਬ ਅਸਲ ਦੇ ਵਿੱਚ ਉਸ ਨੂੰ ਕਲੈਰੀਫਾਈ ਕਹਿੰਦੇ ਆ ਵੀ ਇਹ ਕੀਤਾ ਜਾਊਗਾ ਇਸ ਲਾਅ ਦੇ ਅਧੀਨ। ਤੇ ਸਕੂਲ ਦੀ ਸਿਕਿਉਰਿਟੀ ਰਿਸੋਰਸਿਸ ਦੇ ਵਿੱਚ ਐਡੀਸ਼ਨ ਦੀ ਮੰਗ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਵਾਲੇ ਇਹਨਾਂ ਸੈਨੇਟਰਸ ਦੀ ਨਾਲ ਰਹੀ ਸੀ, ਉਸ ਨੂੰ ਵੀ ਸ਼ਾਇਦ ਇਸ ਦੇ ਵਿੱਚ ਹੋਊਗਾ। ਐਕਸਪੈਂਡਡ ਬੈਕਗਰਾਊਂਡ ਚੈਕਸ ਉਸ ਨੂੰ ਇਸ ਡੀਲ ਦੇ ਵਿੱਚੋਂ ਬਾਹਰ ਰੱਖਿਆ ਗਿਆ ਆ, ਬੈਕਗਰਾਊਂਡ ਚੈਕਸ ਨੂੰ ਨਹੀਂ ਵਧਾਇਆ ਜਾਊਗਾ। ਅਸਾਲਟ ਵੈਪਨ ਬੈਨ ਉਸ ਨੂੰ ਵੀ ਇਸ ਦੇ ਵਿੱਚੋਂ ਬਾਹਰ ਰੱਖਿਆ ਜਾਊਗਾ। ਤੇ ਉਮਰ ਨੂੰ ਵਧਾਉਣ ਵਾਲੀ ਜਿਹੜੀ ਸੀਗੀ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇ, ਉਸ ਨੂੰ ਵੀ ਇਸ ਦੇ ਵਿੱਚ ਨਹੀਂ ਰੱਖਿਆ ਗਿਆ। ਸੋ 4-5 ਚੀਜ਼ਾਂ ਇਹਨਾਂ ਨੇ ਜਿਹੜੀ ਗਨ ਡੀਲ ਆ ਬਾਈਪਾਰਟੀਜ਼ਨ ਗਨ ਡੀਲ ਆ ਉਸ ਦੇ ਵਿੱਚ ਇਹਨਾਂ ਨੇ 5 ਚੀਜ਼ਾਂ ਇਹ ਰੱਖੀਆਂ ਨੇ ਤੇ ਕੁਝ ਕੁ ਚੀਜ਼ਾਂ ਨੂੰ ਉਹਨਾਂ ਨੇ ਨਾਲ ਦੇ ਨਾਲ ਬਾਹਰ ਰੱਖਿਆ ਆ। ਲੋਕ ਕਹਿੰਦੇ ਵੀ ਅੱਕੇ ਪਏ ਸੀਗੇ ਤੇ ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹ ਵੀ ਕਹਿ ਰਹੇ ਸੀਗੇ ਵੀ ਭਾਈ ਹੁਣ ਤੇ ਆਪਾਂ ਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਆ। ਉਤੋਂ ਇਲੈਕਸ਼ਨ ਈਅਰ ਹੋਣ ਕਰਕੇ ਇਹ ਮੁੱਦਾ ਕਾਫੀ ਜਿਹੜਾ ਗਰਮਾਉਣ ਵਾਲਾ ਸੀਗਾ ਤੇ ਇਸ ਕਰਕੇ ਲੱਗ ਰਿਹਾ ਆ ਵੀ ਸ਼ਾਇਦ ਇਹ ਡੀਲ ਇਸ ਪਾਸੇ ਵੱਲ ਨੂੰ ਵਧੇ। ਹਾਲ ਦੀ ਘੜੀ ਤਾਂ ਜਿਹੜੇ 10 ਰਿਪਬਲਿਕਨ ਸੈਨੇਟਰਸ ਆ ਉਹ ਇਹਨਾਂ ਦੇ ਨਾਲ ਹੈਗੇ ਨੇ, ਫਿਲਬਸਟਰ ਨੂੰ ਓਵਰਕਮ ਜਿਹੜਾ ਉਹ ਕਰ ਸਕਦੇ ਨੇ, ਪਰ ਇਵੈਂਚੁਅਲੀ ਹੋ ਸਕੂਗਾ ਕਿ ਨਹੀਂ ਹੋ ਸਕੂਗਾ ਇਹ ਔਨ ਦਾ ਡੇ ਕਹਿੰਦੇ ਆ ਵੀ ਉਹ ਦੇਖਣ ਵਾਲੀ ਗੱਲ ਰਹੇਗੀ। ਜੀ ਅਗਲੀ ਖਬਰ ਪਰ ਚਲੀਏ। ਅੱਜ ਦੂਜਾ ਦਿਨ ਆ ਜਦੋਂ ਜਨਵਰੀ 6 ਵਾਲੀ ਇੰਸੁਰੈਕਸ਼ਨ ਹੋਈ ਸੀ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ 'ਚ, ਉਹਦੇ ਸੰਬੰਧ ਦੇ ਵਿੱਚ ਜੋ ਹੀਅਰਿੰਗ ਚੱਲ ਰਹੀ ਹੈਗੀ ਆ। ਰਹਿ ਚੁੱਕੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਕੈਂਪੇਨ ਮੈਨੇਜਰ ਬਿਲ ਸਟੈਪਿਨ ਨੇ ਟੈਸਟੀਫਾਈ ਕਰਨਾ ਸੀ, ਪਰ ਅੱਜ ਉਹਨਾਂ ਨੇ ਕਹਿਤਾ ਵੀ ਉਹ ਉਸ ਮਾਮਲੇ ਦੇ ਵਿੱਚ ਟੈਸਟੀਫਾਈ ਨਹੀਂ ਕਰੂਗੇ। ਉਹਨਾਂ ਨੇ ਇੱਕ ਫੈਮਿਲੀ ਐਮਰਜੈਂਸੀ ਦਾ ਜਿਹੜਾ ਬਹਾਨਾ ਆ ਉਹ ਲਾਇਆ ਹੈਗਾ, ਪਰ ਉਹਨਾਂ ਦੀ ਜਗ੍ਹਾ ਤੇ ਇੱਕ ਉਹਨਾਂ ਦਾ ਜਿਹੜਾ ਵਕੀਲ ਆ ਉਹ ਹਾਜ਼ਰ ਹੋਊਗਾ। ਮੰਡੇ ਹੀਅਰਿੰਗ ਦੇ ਵਿੱਚ ਜਿਹੜੀ ਕਿ ਅੱਜ ਹੋਣੀ ਹੈਗੀ ਆ, ਮੇਨ ਫੋਕਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦਾ ਝੂਠ ਬੋਲਣ ਦੇ ਮਾਮਲੇ ਦੇ ਵਿੱਚ ਵੀ ਉਹ ਜਿੱਤ ਗਏ ਆ ਇਲੈਕਸ਼ਨ ਦੇ ਵਿੱਚ। ਜੋ 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈ ਸੀ ਉਹਦੇ 'ਚ ਹੇਰਾਫੇਰੀ ਹੋਈ ਆ, ਜਦੋਂ ਕਿ ਕਹਿੰਦੇ ਉਹਨਾਂ ਨੂੰ ਪਤਾ ਸੀ ਵੀ ਇਹ ਸਹੀ ਨਹੀਂ ਹੈਗਾ। ਸੋ ਇੱਕ ਦਿਨ ਪਹਿਲਾਂ ਜਿਹੜੇ ਹੋਰ ਲੋਕ ਅੱਜ ਸਕੈਜੂਲ ਹੋਣੇ ਹੈਗੇ ਆ ਇਸ ਟੈਸਟੀਫਾਈ ਜਿਨ੍ਹਾਂ ਨੇ ਕਰਨਾ ਆ, ਉਹਨਾਂ ਦੇ ਵਿੱਚ ਬਾਇੰਗ, ਬਲੇ, ਪੈਕ,
ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਰਹਿ ਚੁੱਕੇ US ਅਟਾਰਨੀ ਅਟਲਾਂਟਾ ਦੇ, ਜੋ ਉਹਨਾਂ ਨੇ ਅਪਾਇੰਟ ਕੀਤੇ ਸੀ, ਉਹਨਾਂ ਨੇ ਰਿਜ਼ਾਈਨ ਕਰਤਾ ਸੀ ਜਦੋਂ ਕੈਪੀਟਲ ਦੇ ਵਿੱਚ ਰਾਇਟਸ ਹੋਏ ਸੀ ਇੱਕ ਦਿਨ ਪਹਿਲਾਂ। ਤੇ ਇਸੇ ਤਰ੍ਹਾਂ ਫੌਕਸ ਨਿਊਜ਼ ਦੇ ਐਡੀਟਰ ਕ੍ਰਿਸ ਸਟਾਇਰਵਾਲਟ, ਇਲੈਕਸ਼ਨ ਅਟਾਰਨੀ ਬੈਂਜਾਮਿਨ ਗਿੰਗਸਬਰਗ ਤੇ ਰਹਿ ਚੁੱਕੇ ਫਿਲਾਡੈਲਫੀਆ ਸਿਟੀ ਕਮਿਸ਼ਨਰ ਐਲ ਸ਼ਮਿਡ, ਇਹ ਸਾਰੇ ਅੱਜ ਜੋ ਟੈਸਟੀਫਾਈ ਹੋਣਾ ਹੈ ਇਹਨਾਂ ਨੇ ਜਨਵਰੀ 6 ਦੀ ਕਮੇਟੀ ਦੀ ਜੋ ਹੀਅਰਿੰਗ ਚੱਲ ਰਹੀ ਆ ਉਹਦੇ ਬਾਬਤ। ਜੀ, ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੁਣ ਕਲੀਅਰਲੀ ਚੀਜ਼ਾਂ ਜਿਹੜੀਆਂ ਪਤਾ ਲੱਗ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਜਿਹੜੇ ਰਾਸ਼ਟਰਪਤੀ ਸੀਗੇ ਕਿਤੇ ਨਾ ਕਿਤੇ ਉਹਨਾਂ ਨੇ ਝੂਠ ਦਾ ਸਹਾਰਾ ਲੈਂਦੇ ਹੋਏ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਮੁੱਦੇ ਦੇ ਉੱਤੇ ਕਹਿ ਸਕਦੇ ਹਾਂ ਵੀ ਉਹਨਾਂ ਨੇ ਭੜਕਾਇਆ ਵੀ। ਤੇ ਇਵੈਂਚੁਅਲੀ ਤਾਂ ਜਿੰਨੇ ਵੀ ਇਹ ਸਿਲੈਕਟ ਕਮੇਟੀ ਵਾਲੇ ਜਿਨ੍ਹਾਂ 'ਚ ਰਿਪਬਲਿਕਨ ਪਾਰਟੀ ਦੀ ਲਿਜ਼ ਚੇਨੀ ਵੀ ਸ਼ਾਮਲ ਆ, ਉਹ ਇਹੀ ਕਹਿ ਰਹੇ ਆ ਵੀ ਸਾਰਾ ਕਸੂਰ ਟਰੰਪ ਹੋਣਾ ਦਾ ਹੀ ਇਸ ਦੇ ਬਾਬਤ ਰਿਹਾ ਆ ਵੀ ਲੋਕਾਂ ਨੂੰ ਉਸ ਪਾਸੇ ਵੱਲ ਨੂੰ ਜਿਹੜਾ ਉਹ ਧੱਕਿਆ। ਆਪ ਕਹਿੰਦੇ ਵੀ ਉੱਥੇ ਟੀਵੀ ਦੇਖਦੇ ਰਹੇ ਲੋਕ, ਜਿਹੜੇ ਇਸ ਪਾਸੇ ਵੱਲ ਨੂੰ ਰਹੇ, ਤੇ ਇਹਨਾਂ ਨੇ ਉਹਨਾਂ ਚਿਰ ਕੀਤਾ ਹੀ ਕੁਛ ਨਹੀਂ। ਤੇ ਕਾਂਗਰਸ ਦੇ ਵਿੱਚ ਜਿੰਨੇ ਵੀ ਲੋਕ ਉਸ ਟਾਈਮ ਜਿਹੜੀ ਜਿੱਤ ਸੀਗੀ ਹੋਈ ਬਾਈਡਨ ਹੁਣਾਂ ਦੀ, ਉਹ ਇਲੈਕਸ਼ਨ ਨੂੰ ਟੈਸਟੀਫਾਈ ਕਰਨ ਦੇ ਲਈ, ਨਾ ਟੈਸਟੀਫਾਈ ਉਸ ਨੂੰ ਮੋਹਰ ਲਾਉਣ ਦੇ ਲਈ ਉੱਥੇ ਜਿਹੜੇ ਉਹ ਪਹੁੰਚੇ ਹੋਏ ਸੀਗੇ, ਜਿੱਥੇ ਕਿ ਉਸ ਟਾਈਮ ਦੇ ਉੱਤੇ ਇਹਨਾਂ ਦੇ ਹੀ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੂੰ ਸੂਲੀ ਤੇ ਚੜਾਉਣ ਦੇ ਲਈ ਜਾਂ ਨੇਜੇ ਤੇ ਉਹਨਾਂ ਦਾ ਸਿਰ ਟੰਗਣ ਦੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ, ਜਿਸ ਨੂੰ ਰਾਸ਼ਟਰਪਤੀ ਟਰੰਪ ਹੁਣਾਂ ਦੀਆਂ ਕਈ ਜਿਹੜੇ ਕੋਰਟ ਉਹਨਾਂ ਨੇ ਜਿਹੜੇ ਆਏ ਆ ਬਾਹਰ, ਕਹਿੰਦੇ ਵੀ ਆਈ ਥਿੰਕ ਹੀ ਡਿਜ਼ਰਵਸ ਇਟ, ਇੱਦਾਂ ਦੀਆਂ ਗੱਲਾਂ ਉਹਨਾਂ ਦੇ ਭਾਵ ਦੇ ਵਿੱਚ ਜਿਹੜੀਆਂ ਉਹ ਆਖੀ ਗਈਆਂ। ਸੋ ਕਾਫੀ ਹਰਜੋਤ ਸਿੰਘ ਜੀ ਇਸ ਟਾਈਮ ਚੱਲੂਗਾ। ਸੋ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਕੈਂਪੇਨ ਮੈਨੇਜਰ ਬਿਲ ਸਟੀਫਨ, ਉਹ ਆਪ ਤਾਂ ਕਹਿੰਦੇ ਨਹੀਂ ਹੋਣਗੇ, ਪਰ ਉਹਨਾਂ ਨੇ ਜੋ ਪੈਨਲ ਦੇ ਨਾਲ ਕਲੋਜ਼ ਡੋਰ ਇੰਟਰਵਿਊਜ਼ ਕੀਤੀਆਂ ਆ, ਪੈਨਲ ਕਹਿੰਦੇ ਵੀ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਆ ਉਹਨਾਂ ਦੀ ਗੱਲਬਾਤ ਦੀਆਂ ਉਹ ਜਿਹੜੀਆਂ ਪੇਸ਼ ਕਰਨਗੇ। ਸੋ ਅੱਜ ਇੱਕ ਵਾਰੀ ਫਿਰ ਟੈਲੀਵਾਈਜ਼ਡ ਜਿਹੜੀ ਹੀਅਰਿੰਗ ਉਹ ਹੋਣੀ ਆ, ਦੁਨੀਆ ਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ ਉਹ ਕਰਨ ਜਾ ਰਹੇ ਆ। ਸੋ ਵਿਲੀਅਮ ਬਾਰ ਹੁਣਾਂ ਦੀ ਉਹ ਜਿਹੜੀ ਵੀਡੀਓ, ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਕੁੜੀ ਦੀ ਉਹ ਜਿਹੜੀਆਂ ਗੱਲਾਂ ਵੀ ਟਰੰਪ ਹੁਣਾਂ ਦੇ ਜਿਹੜੇ ਫਰਾਡ ਦੇ ਜਿਹੜੇ ਇਹ ਕਲੇਮ ਸੀਗੇ ਟੋਟਲੀ ਇੱਕ ਹਿਸਾਬ ਦੇ ਨਾਲ ਝੂਠੇ ਸੀਗੇ, ਉਹ ਉਸ ਦੇ ਨਾਲ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਹੁਣ ਕਲੀਅਰ ਹੁੰਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਜਿਹੜੇ ਪ੍ਰਾਊਡ ਬॉयਜ਼ ਨੇ ਉਸ ਟਾਈਮ ਦੇ ਉੱਤੇ ਉਹਨਾਂ ਲੋਕਾਂ ਦੀ ਜਿਹੜੀ ਮਦਦ ਕੀਤੀ, ਉਹਨਾਂ ਨੂੰ ਦੇਸ਼ ਧਰੋਹ ਦੇ ਮਾਮਲੇ ਵਿੱਚ ਚਾਰਜ ਵੀ ਕੀਤਾ ਗਿਆ ਹੈਗਾ ਆ, ਸੈਡੀਸ਼ੀਅਸ ਕੌਨਸਪੀਰੇਸੀ ਦੇ ਤਹਿਤ। ਸੋ ਇਹ ਗੱਲਾਂ ਹੁਣ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਇਹ ਕਿੰਨਾ ਕੁ ਵੋਟਰਸ ਨੂੰ ਸਟਿਕ ਕਰਨਗੀਆਂ, ਇਹ ਜਿਹੜਾ ਇੱਕ ਵੱਡਾ ਜਿਹੜੀ ਉਹ ਗੱਲ ਹੋਊਗੀ। ਵਾਟਰਗੇਟ ਹਰਜੋਤ ਸਿੰਘ ਜੀ, ਜਿਹੜੇ ਲੋਕ ਉਦੋਂ ਦੇ ਹੋਣਗੇ ਉਹ ਜਾਣਦੇ ਹੋਣਗੇ ਵੀ ਕਿਸ ਤਰੀਕੇ ਦੇ ਨਾਲ ਉਦੋਂ ਨਿਕਸਨ ਨੇ ਆਪਣੇ ਵਿਰੋਧੀਆਂ ਦੀ ਵਾਇਰ ਟੈਪਿੰਗ ਤੇ ਹੋਰ ਕਈ ਕੁਛ ਜਿਹੜਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਤੇ ਜਿਨ੍ਹਾਂ ਪੱਤਰਕਾਰਾਂ ਨੇ ਫਿਰ ਉਹ ਪਰਦਾਫਾਸ਼ ਕੀਤਾ ਸੀਗਾ ਵੀ ਉਸ ਨੂੰ ਫਿਰ ਆਪ ਹੀ ਅਸਤੀਫਾ ਜਿਹੜਾ ਉਹ ਦੇ ਕੇ ਰਾਸ਼ਟਰਪਤੀ ਦੇ ਅਹੁਦੇ ਨੂੰ ਜਿਹੜਾ ਉਹ ਛੱਡਣਾ ਪਿਆ ਸੀਗਾ। ਸੋ ਕਈ ਲੋਕ, ਉਹ ਪੱਤਰਕਾਰ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਹਿ ਰਹੇ ਨੇ। ਹੋਊਗਾ ਕਿ ਇਹ ਤਾਂ ਭਵਿੱਖ ਦੇ ਗਰਭ 'ਚ ਆ, ਪਰ ਇਸ ਸਿਲੈਕਟ ਕਮੇਟੀ ਵੱਲੋਂ ਇਹੀ ਕੋਸ਼ਿਸ਼ ਆ ਵੀ ਕਿਤੇ ਨਾ ਕਿਤੇ ਵੀ ਟਰੰਪ ਹੁਣਾਂ ਨੂੰ ਪੂਰਨ ਤੌਰ ਦੇ ਉੱਤੇ ਇਸ ਪੂਰੀ ਇਨਸਰੈਕਸ਼ਨ ਦੇ ਲਈ, ਹਿੰਸਾ ਦੇ ਲਈ ਜਿਹੜਾ ਆ ਉਹ ਦੋਸ਼ੀ ਦਿਖਾਇਆ ਜਾ ਸਕੇ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਬੜੀ ਮਾੜੀ ਖਬਰ ਆ ਰਹੀ ਹੈ। ਬਿਕੋ ਕਾਉਂਟੀ ਦੇ ਸ਼ੈਰਿਫ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਹੈਗਾ। ਪਿਟਸਵਿਲ ਮੈਰੀਲੈਂਡ ਦੇ ਵਿੱਚ ਬਿਕੋ ਕਾਉਂਟੀ ਦੇ ਸ਼ੈਰਿਫ ਆਪਣੇ ਇੱਕ ਸਟਾਪ ਦੇ ਉੱਤੇ ਇੱਕ ਫਿਊਜੀਟਿਵ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਦੋਂ ਉਸ ਨੇ ਆਪਣੀ ਕਾਰ ਦੇ ਵਿੱਚੋਂ ਗੋਲੀਆਂ ਮਾਰ ਕੇ ਸ਼ੈਰਿਫ ਗਲੈਨ ਹਿਲਰ ਨੂੰ ਉੱਥੇ ਹੀ ਮਾਰ ਦਿੱਤਾ। ਇਹ ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਹੈਗਾ ਇਸ ਸ਼ੈਰਿਫ ਕਾਉਂਟੀ ਦਾ, ਤੇ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਇੱਕ ਬਹੁਤ ਹੀ ਵਧੀਆ ਇਨਸਾਨ ਗਵਾ ਲਿਆ, ਜੋ ਕਿ ਇੱਕ ਸਨ ਵੀ ਸੀ ਕਿਸੇ ਦਾ, ਹਸਬੈਂਡ ਵੀ ਸੀ, 3 ਬੱਚਿਆਂ ਦਾ ਬਾਪ ਵੀ ਸੀ। ਸੋ ਇਹ ਬਹੁਤ ਹੀ ਜਿਹੜੀ ਮਾੜੀ ਖਬਰ ਆ ਰਹੀ ਆ। ਆਪਾਂ ਦੇਖ ਰਹੇ ਹਾਂ ਹਰ ਹਫ਼ਤੇ ਕਿਤੇ ਨਾ ਕਿਤੇ ਸ਼ੂਟਿੰਗ ਹੋ ਕੇ ਪੁਲਿਸ ਵਾਲੇ ਵੀ ਮਰ ਰਹੇ ਹੈਗੇ।
ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਖਬਰ ਆਈਡਾਹੋ ਤੋਂ ਜਿਹੜੀ ਉਹ ਆ ਰਹੀ ਹੈਗੀ ਆ। 31 ਪੈਟਰੀਅਟ ਫਰੰਟ ਦੇ ਮੈਂਬਰਸ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਯੂ ਹਾਲ ਦੇ ਵਿੱਚ ਕਹਿੰਦੇ ਵੀ ਇਹ ਆਏ ਸੀਗੇ ਬਹੁਤ ਸਾਰੇ ਜਿਹੜੇ ਪੈਟਰੀਅਟ ਫਰੰਟ। ਇਹ ਇੱਕ ਵਾਈਟ ਸੁਪਰਮੇਸਿਸਟ ਗਰੁੱਪ ਉਹ ਹੁੰਦੇ ਆ ਜਿਹੜੇ ਇਹ ਮੰਨਦੇ ਆ ਵੀ ਸਾਡੀ ਜਿਹੜੀ ਨਸਲ ਆ, ਸਾਡੀ ਜਿਹੜੀ ਰੇਸ ਆ, ਉਹ ਹੀ ਸਰਵਉੱਚ ਆ ਤੇ ਇਹ ਹੀ ਡੋਮੀਨੇਟ ਕਰੇ ਸਾਰੀ ਸੁਸਾਇਟੀ ਨੂੰ। ਤੇ ਇਹਨਾਂ ਨੂੰ ਜਿਹੜੀਆਂ ਹੋਰ ਕਹਿ ਲਓ ਵੀ ਜਿਹੜੀਆਂ ਰੇਸ਼ੀਅਲ ਤੇ ਐਥਨਿਕ ਗਰੁੱਪਸ ਹੁੰਦੇ ਆ, ਜਿਹੜੇ ਹੋਰ ਨਸਲ ਦੇ ਜਿਹੜੇ ਲੋਕ ਨੇ, ਹੋਰ ਰੰਗ ਵਾਲੇ ਲੋਕ ਆ, ਉਹਨਾਂ ਦੇ ਨਾਲ ਖਾਸਾ ਜਿਹੜੀ ਨਫ਼ਰਤ ਆ ਉਹ ਰਹਿੰਦੀ ਆ। ਯੂ ਹਾਲ ਦੇ ਵਿੱਚ ਕਹਿੰਦੇ ਵੀ ਇਹ ਸਾਰੇ ਜਾਣੇ ਪਿੱਛੇ ਸੀਗੇ, ਪੈਕ ਸੀਗੇ, ਰਾਈਟ ਗੇਅਰ ਦੇ ਵਿੱਚ ਇਹ ਪਹੁੰਚੇ ਸੀਗੇ। ਇੱਕ ਆਈਡਾਹੋ ਦੇ ਵਿੱਚ ਪ੍ਰਾਈਡ LGBT ਵਾਲਿਆਂ ਦੀ ਜਿਹੜੀ ਇੱਕ ਇਵੈਂਟ ਹੋਣੀ ਸੀ, ਉਸ ਦੇ ਨਜ਼ਦੀਕ ਗ੍ਰਿਫਤਾਰ ਇਹਨਾਂ ਨੂੰ ਕੀਤਾ ਗਿਆ ਹੈਗਾ ਆ। ਸੋ ਇੱਕ ਜਿਹੜੀ ਉੱਥੋਂ ਦੇ ਪੁਲਿਸ ਚੀਫ ਲੀ ਵਾਈਟ, ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਕਹਿੰਦੇ ਵੀ ਇਹਨਾਂ 31 ਦੇ ਉੱਤੇ ਕੌਨਸਪੀਰੇਸੀ ਟੂ ਰਾਇਟ ਮਿਸਡਿਮੀਨਰ ਦੇ ਜਿਹੜੇ ਚਾਰजेस ਆ ਉਹ ਲਾ ਦਿੱਤੇ ਗਏ ਹੈਗੇ ਆ ਤੇ ਅੱਜ ਇਹਨਾਂ ਨੂੰ ਅਦਾਲਤ ਦੇ ਮੂਹਰੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਕਹਿੰਦੇ ਵੀ ਜਿੰਨਾ ਵੀ ਸਬੂਤ ਹੁਣ ਤੱਕ ਕਲੈਕਟ ਕੀਤੇ ਗਏ ਆ, ਡਾਕੂਮੈਂਟਸ ਜਿੰਨੇ ਸਾਹਮਣੇ ਆਏ ਆ, ਕਹਿੰਦੇ ਵੀ ਇਹ ਡਾਊਨਟਾਊਨ ਦੇ ਕਈ ਇਲਾਕਿਆਂ ਦੇ ਵਿੱਚ, ਆਈਡਾਹੋ ਦੇ ਉਸ ਜਿਹੜੀ ਸਿਟੀ ਦੇ ਵਿੱਚ ਇਹ ਰਾਇਟ ਪਲਾਨ ਕਰ ਰਹੇ ਸੀਗੇ। ਕਹਿੰਦੇ ਵੀ ਇਕੱਲਾ ਪਾਰਕ ਦੇ ਵਿੱਚ ਹੀ ਨਹੀਂ, ਇਹਨਾਂ ਨੂੰ ਸਮੋਕ ਗ੍ਰੇਨੇਡ, ਸ਼ਿਨ ਗਾਰਡਸ, ਸ਼ੀਲਡਸ, ਹੋਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੱਭੀਆਂ। ਇਹਨਾਂ ਨੇ ਆਰਮ ਪੈਚਸ ਜਿਹੜੇ ਉਹ ਲਾਏ ਹੋਏ ਸੀਗੇ। ਪੈਟਰੀਅਟ ਫਰੰਟ ਦੇ ਮੈਂਬਰਸ ਦੇ ਵਜੋਂ ਇਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਤੇ ਸੀਗੇ। ਪੁਲਿਸ ਨੂੰ ਇਸ ਦੇ ਬਾਰੇ ਜਿਹੜੀ ਆ ਉਹ ਯੂ ਹਾਲ ਦੇ ਬਾਰੇ ਇੱਕ ਟਿਪਸਟਰ ਨੇ ਇਤਲਾਹ ਦਿੱਤੀ ਸੀ। ਕਹਿੰਦੇ ਵੀ ਉਹਨਾਂ ਪੁਲਿਸ ਨੂੰ ਦੱਸਿਆ ਗਿਆ ਵੀ ਲੱਗਦਾ ਵੀ ਇੱਕ ਛੋਟੀ ਜਿਹੀ ਆਰਮੀ ਵਹੀਕਲ ਦੇ ਵਿੱਚ ਲੋਡ ਹੋ ਕੇ ਜਾ ਰਹੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਜਿਹੜੀ ਉਹ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀਆਂ ਟੀ-ਸ਼ਰਟਸ ਦੇ ਪਿੱਛੇ ਰੀਕਲੇਮ ਅਮਰੀਕਾ ਦੇ ਸਲੋਗਨ ਕਹਿੰਦੇ ਉਹ ਲਾਏ ਗਏ ਸੀ। 11 ਵੱਖ-ਵੱਖ ਸੂਬਿਆਂ ਤੋਂ ਲੋਕ ਇਕੱਠੇ ਹੋ ਕੇ ਇਸ ਜਿਹੜੀ ਇਵੈਂਟ ਹੋਣਾ ਸੀਗਾ ਉੱਥੇ ਰਾਈਟ ਕਰਨ ਦੇ ਲਈ ਕਹਿੰਦੇ ਪਹੁੰਚੇ ਸੀ, ਜਿਨ੍ਹਾਂ ਚੋਂ ਵਾਸ਼ਿੰਗਟਨ, ਓਰੇਗਨ, ਟੈਕਸਸ, ਯੂਟਾ, ਕੋਲੋਰਾਡੋ, ਸਾਊਥ ਡਕੋਟਾ, ਇਲੀਨੋਸ, ਵਾਇਓਮਿੰਗ, ਵਰਜੀਨੀਆ ਤੇ ਅਰਕਨਸਾ ਤੋਂ ਲੋਕ ਸ਼ਾਮਲ ਸੀਗੇ ਤੇ ਇੱਕ ਹੀ ਜਾਣਾ ਜਿਹੜਾ ਉਹ ਸਿਰਫ ਆਈਡਾਹੋ ਤੋਂ ਸੀ। ਪਰ ਇਹ ਸਾਰੇ ਜਾਣੇ ਇਹਨਾਂ ਸੂਬਿਆਂ ਤੋਂ ਆ ਕੇ ਜਿਹੜੀ ਕੋਰਡੇਲਨ ਪ੍ਰਾਈਡ ਇਵੈਂਟ ਹੋਣੀ ਸੀ ਆਈਡਾਹੋ 'ਚ, ਉੱਥੇ ਰਾਈਟ ਕਰਨ ਦੀ ਸਾਜ਼ਿਸ਼ ਦੇ ਨਾਲ ਕਹਿੰਦੇ ਆ ਉਹ ਪਹੁੰਚੇ ਸੀਗੇ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਖਬਰਾਂ, ਕਿਸ ਤਰ੍ਹਾਂ ਇੱਕ ਪੰਜਾਬੀ ਅਮਨਦੀਪ ਸਿੰਘ ਗਿੱਲ ਨੂੰ UNO ਦੀ ਟੈਕਨੋਲੋਜੀ ਦਾ ਹੈੱਡ ਚੁਣਿਆ ਗਿਆ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ
ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159900503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵਿੱਚ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, UN ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਪੰਜਾਬੀ ਮੂਲ ਦੇ ਅਮਨਦੀਪ ਸਿੰਘ ਗਿੱਲ
ਨੂੰ ਹੈਡ ਸਿਲੈਕਟ ਕੀਤਾ ਹੈ ਟੈਕਨੋਲੋਜੀ ਦਾ, UNO ਦਾ। ਇਹ ਕਾਫੀ ਇੰਟੈਲੀਜੈਂਟ ਹੈਗੇ ਆ, ਲੰਮੇ ਸਮੇਂ ਤੋਂ UN ਦੇ ਨਾਲ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਕੰਮ ਕਰਦੇ ਸੀ। ਇਸ ਤੋਂ ਪਹਿਲਾਂ ਉਹ ਐਗਜ਼ੀਕਿਊਟਿਵ ਡਾਇਰੈਕਟਰ ਤੇ ਕੋ-ਲੀਡ ਰਹੇ ਆ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਦੇ ਹਾਈ ਲੈਵਲ ਪੈਨਲ ਔਨ ਡਿਜੀਟਲ ਕੋਆਪਰੇਸ਼ਨ ਦੇ ਉੱਤੇ। ਤੇ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਬੈਚਲਰ ਆਫ ਟੈਕਨੋਲੋਜੀ ਇਲੈਕਟ੍ਰੋਨਿਕਸ ਤੇ ਇਲੈਕਟ੍ਰੀਕਲ ਕਮਿਊਨੀਕੇਸ਼ਨ ਦੀ ਕੀਤੀ। ਉਸ ਤੋਂ ਬਾਅਦ PhD ਨਿਊਕਲੀਅਰ ਲਰਨਿੰਗ ਤੇ ਮਲਟੀਲੇਟਰਲ ਫੋਰਮਸ ਦੇ ਉੱਤੇ ਕਿੰਗਸ ਕਾਲਜ ਲੰਡਨ ਤੋਂ ਕੀਤੀ। ਇਸ ਤੋਂ ਬਿਨਾਂ ਫ੍ਰੈਂਚ ਹਿਸਟਰੀ ਲੈਂਗੁਏਜ ਜਨੇਵਾ ਯੂਨੀਵਰਸਿਟੀ ਤੋਂ, ਤੇ ਉਹਨਾਂ ਨੂੰ ਪੰਜਾਬੀ, ਫ੍ਰੈਂਚ, ਹਿੰਦੀ ਤੇ ਇੰਗਲਿਸ਼ ਇਹਦੇ ਵਿੱਚ ਉਹ ਫਲੂਐਂਟ ਹੈਗੇ ਆ। ਜੀ ਬਿਲਕੁਲ, ਇਸ ਮੌਕੇ ਇਟਾਲੀਅਨ ਤੇ EU ਦੀ ਡਿਪਲੋਮੈਟ ਮਾਰੀਆ ਫ੍ਰਾਂਸੈਸਕਾ ਉਸ ਨੂੰ ਇਹ ਰਿਪਲੇਸ ਕਰਨ ਜਾ ਰਹੇ ਆ, ਜੋ ਕਿ ਪਿਛਲੇ 5 ਮਹੀਨਿਆਂ ਤੋਂ ਕਾਰਜਕਾਰੀ ਤੌਰ ਦੇ ਉੱਤੇ ਇਸ ਅਹੁਦੇ ਦੇ ਉੱਤੇ ਸੀਗੀ, ਜਿੰਨੀ ਦੇਰ ਤੱਕ ਫੁੱਲ ਟਾਈਮ ਇਨਵੋਏ ਦੀ ਜਿਹੜੀ ਆ ਉਹ ਭਾਲ ਨਹੀਂ ਕਰ ਲਈ ਜਾਂਦੀ ਸੀ। ਸੋ ਅਮਨਦੀਪ ਸਿੰਘ ਗਿੱਲ ਨੂੰ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇਹਨਾਂ ਨੂੰ ਇਹ ਹੁਣ ਲਾ ਦਿੱਤਾ ਗਿਆ ਇਸ ਅਹੁਦੇ ਦੇ ਉੱਤੇ। ਹਾਈ ਲੈਵਲ ਪੈਨਲ ਜਿਹੜੇ ਗੁਤਰਜ਼ ਜਿਸ ਨੂੰ ਉਹ ਖੁਦ ਕੋ-ਲੀਡ ਕਰਦੇ ਨੇ, ਡਿਜੀਟਲ ਕੋਆਪਰੇਸ਼ਨ ਦੇ ਉੱਤੇ 2 ਸਾਲਾਂ ਦੇ ਲਈ ਜਿਹੜਾ ਉਹ ਹੋਊਗਾ। ਸੋ ਕਾਫੀ ਵੱਡਾ ਇੱਕ ਅਹੁਦੇ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਜਿਹੜਾ ਹੁਣ ਚੁਣਿਆ ਗਿਆ ਹੈਗਾ। ਚਲੋ ਜੀ, ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਤੇ ਚੰਗੀ ਗੱਲ ਆ, ਤੇ ਵਧੀਆ ਮੱਲਾਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਮਾਰਦੇ ਰਹਿਣ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਇਕੋਨਮੀ ਦੇ ਨਾਲ ਵੀ ਆ, ਹਾਊਸਿੰਗ ਮਾਰਕੀਟ ਦੇ ਨਾਲ ਵੀ ਜਿਹੜੀ ਇਹ ਜੁੜੀ ਹੋਈ ਆ। ਕੁਛ ਕੁ ਜਿਹੜੇ ਹੁਣ ਹਾਊਸਿੰਗ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹ ਚਿੰਤਾ ਜਿਹੜੇ ਉਹ ਪ੍ਰਗਟਾ ਰਹੇ ਨੇ ਵੀ ਘਰਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਤੇ ਜਿਹੜੇ ਰੈਂਟ ਆ ਉਹ ਹਾਊਸਿੰਗ ਕ੍ਰਾਈਸਿਸ ਵੱਲ ਨੂੰ ਆਪਾਂ ਨੂੰ ਧੱਕ ਰਹੇ ਹੈਗੇ ਆ। ਇਕੱਲੇ ਘਰ ਹੀ ਨਹੀਂ ਜਿਹੜੇ ਉਹ ਵਿਕ ਰਹੇ ਲਈ ਆਸਕਿੰਗ ਜਾਂ ਓਵਰ ਆਸਕਿੰਗ ਪ੍ਰਾਈਸ ਦੇ ਉੱਤੇ, ਰੈਂਟਸ ਵੀ ਜਿਹੜੇ ਉਹ ਸਕਾਈ ਰਾਕਟ ਹੁਣ ਕਰ ਰਹੇ ਆ। ਕਹਿੰਦੇ ਅਫੋਰਡੇਬਿਲਟੀ ਇਸ ਟਾਈਮ ਕੋਲੈਪਸ ਦੇ ਉੱਤੇ ਪਹੁੰਚ ਰਹੀ ਆ, ਆਪਣੇ ਹੁਣ ਤੱਕ ਦੇ ਕਹਿੰਦੇ ਵੀ ਰੈਕਟ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ। ਸੋ ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਚਿੰਤਾ ਜਿਹੜੀ ਆ ਉਹ ਸਤਾ ਰਹੀ ਆ। ਸੋ ਇੱਕ ਟਾਈਮ ਦੇ ਉੱਤੇ ਆਪਾਂ ਦੇਖਿਆ ਵੀ ਜਿਹੜੇ ਮੌਰਗੇਜ ਰੇਟ ਸੀਗੇ ਉਹ ਹਿਸਟੋਰੀਕਲੀ ਸਭ ਤੋਂ ਲੋ ਲੈਵਲ ਦੇ ਉੱਤੇ ਪਹੁੰਚ ਗਏ ਸੀਗੇ। ਅੱਜ ਤੋਂ ਆਪਾਂ ਜੇ ਕੁਛ ਮਹੀਨੇ ਪਹਿਲਾਂ ਦੀ ਗੱਲ ਕਰੀਏ ਤੇ ਇਸ ਟਾਈਮ ਹਿਸਟੋਰੀਕਲ ਕੀ ਹੋ ਰਿਹਾ ਆ, ਮੌਰਗੇਜ ਐਪਲੀਕੇਸ਼ਨ ਦਾ 22 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਐਪਲੀਕੇਸ਼ਨਸ ਮੌਰਗੇਜ ਦੇ ਲਈ ਇਸ ਟਾਈਮ ਪੈ ਰਹੀਆਂ ਨੇ। ਉਧਰ ਨਾਲ ਦੇ ਨਾਲ ਜਿਹੜੇ ਰੈਂਟ ਆ ਉਹ ਸਕਾਈ ਰਾਕਟ ਕਰ ਰਹੇ ਨੇ। ਸੋ ਸ਼ਾਰਟੇਜ ਜਿਹੜੀ ਅਫੋਰਡੇਬਲ ਹਾਊਸਿੰਗ ਦੀ, ਕੈਸ਼ ਜਿਹੜੇ ਜਿਨ੍ਹਾਂ ਲੋਕਾਂ ਨੇ ਹਰਜੋਤ ਸਿੰਘ ਜੀ ਵੀ ਚਿਰ ਤੋਂ ਇਕੱਠਾ ਕਰ ਰਹੇ ਸੀਗੇ ਵੀ ਚੱਲ 3 ਲੱਖ ਵਾਲਾ ਜਾਂ 5 ਲੱਖ ਵਾਲਾ ਘਰ ਲੈਣਾ, ਅਸੀਂ ਡਾਊਨ ਪੇਮੈਂਟ ਇੰਨੇ ਚਿਰ 'ਚ ਇਕੱਠੀ ਕਰਦੇ, ਇੰਨੇ ਸਾਲਾਂ 'ਚ ਜੋੜ ਕੇ ਉਹ ਜਿੰਨੇ ਚਿਰ ਨੂੰ ਉਹਨਾਂ ਨੇ ਘਰ ਲੈਣ ਨੂੰ ਸੋਚਿਆ ਉਹ ਘਰ 8 ਦੇ ਹੋ ਗਏ, 9 ਦੇ ਹੋ ਗਏ, ਡਾਊਨ ਪੇਮੈਂਟ ਉਹਨਾਂ ਤੋਂ ਜੁੜੀ ਨਹੀਂ। ਹੁਣ ਉਹ ਘਰ ਦੀਆਂ ਕੀਮਤਾਂ ਤਾਂ ਉੱਥੇ ਦੀਆਂ ਉੱਥੇ ਆ, ਮੇ ਵੀ 5-10% ਥੋੜ੍ਹੀਆਂ ਡਾਊਨ ਆ ਜਾਣ, ਪਰ ਇੰਟਰਸਟ ਰੇਟ ਜਿਹੜੇ ਆ ਉਹ ਡਬਲ ਜਿਹੜੇ ਉਸ ਤੋਂ ਉੱਤੇ ਜਿਹੜੇ ਉਹ ਪਹੁੰਚ ਗਏ ਨੇ। ਇਸ ਵੀਕ 'ਚ ਜਿੱਦਾਂ ਤੁਸੀਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਫੈਡ ਨੇ ਆਲਰੇਡੀ ਇੰਟਰਸਟ ਰੇਟ ਵਧਾਉਣਾ ਆ। ਪਿਛਲੇ ਵੀਕ ਤਾਂ ਗੱਲ ਚੱਲੀ ਸੀ ਵੀ 0.5% ਨਾਲ ਤਾਂ ਸ਼ਾਇਦ ਸਰੀ ਨਾ 0.25% ਸਿੱਧਾ ਇੰਟਰਸਟ ਰੇਟ ਇਸ ਵਾਰੀ ਵਧਾ ਸਕਦੇ ਆ, ਫਿਰ ਅਗਲੇ ਮਹੀਨੇ ਫੇਰ ਵਧਾਉਣਾ ਆ, ਫਿਰ ਸਤੰਬਰ 'ਚ ਜਾ ਕੇ ਜਿਹੜਾ ਉਹ ਵਧਾਉਣ ਦੀਆਂ ਚਰਚਾਵਾਂ ਚੱਲ ਰਹੀਆਂ। ਸੋ ਲੋਕ ਜਿਹੜੇ ਇਸ ਟਾਈਮ ਮੱਥੇ ਨੂੰ ਹੱਥ ਮਾਰ ਕੇ ਕਹਿ ਰਹੇ ਆ ਵੀ ਲੱਗਦਾ ਸ਼ਾਇਦ ਅਸੀਂ ਜਿਹੜੇ ਨੇੜਲੇ ਭਵਿੱਖ 'ਚ ਘਰ ਖਰੀਦਣ ਤੋਂ ਵਾਂਝੇ ਨਾ ਰਹਿ ਜਾਈਏ। ਸੋ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਟੈਨਸ਼ਨ ਜਿਹੜੀ ਉਹ ਬਣੀ ਪਈ ਆ। ਲੋਕੀ ਕੈਸ਼ ਦੇ ਨਾਲ ਜਿਨ੍ਹਾਂ ਕੋਲ ਹੈਗਾ ਆ ਉਹ ਓਵਰ ਆਸਕਿੰਗ ਜਿਹੜੇ ਆ ਉਹ ਖਰੀਦ ਰਹੇ ਨੇ, ਰੈਂਟ ਤਾਂ ਚੜ ਰਹੇ ਨੇ। ਆਮ ਲੋਕਾਂ ਦੇ ਲਈ ਹਾਊਸਿੰਗ ਮਾਰਕੀਟ ਦੇ ਵਿੱਚ ਐਂਟਰ ਹੋਣਾ ਹੁਣ ਕਾਫੀ ਜ਼ਿਆਦਾ ਮੁਸ਼ਕਲ ਜਿਹੜਾ ਉਹ ਬਣਿਆ ਪਿਆ ਹੈਗਾ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ, ਜਿਸ ਹਿਸਾਬ ਦੇ ਨਾਲ ਕਹਿੰਦੇ ਇੰਟਰਸਟ ਰੇਟ ਵੱਧ ਰਹੇ ਆ, ਉੱਥੇ ਵੀ ਜੂਨ 'ਚ ਇੰਟਰਸਟ ਰੇਟ 0.5% ਵਧਾਇਆ ਉਹਨੇ।
ਕਹਿੰਦੇ ਵੀ 4 ਵਿੱਚੋਂ 1 ਘਰ ਬੈਂਕਾਂ ਨੂੰ ਵਾਪਸ ਜਾ ਸਕਦਾ ਹੈ, ਕਿਉਂਕਿ ਕੈਨੇਡਾ ਦੀ ਥੋੜੀ ਜਿਹੀ ਸਿਚੁਏਸ਼ਨ USA ਨਾਲੋਂ ਡਿਫਰੈਂਟ ਆ। ਆਪਣੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ 30 ਸਾਲਾਂ ਦੇ ਫਿਕਸ ਇੰਟਰਸਟ ਰੇਟ ਲੋਨ ਲਏ ਆ, ਕਿਉਂਕਿ ਲੋਨ ਇੰਨਾ ਸਸਤਾ ਸੀ। ਕੈਨੇਡਾ ਦੇ ਵਿੱਚ ਕਿਸੇ ਨੇ 5 ਸਾਲ ਦਾ ਫਿਕਸ ਰੇਟ ਆ, ਕਿਸੇ ਦਾ 10 ਸਾਲ ਦਾ ਹੈ, 30 ਸਾਲਾਂ ਦੇ ਬਹੁਤ ਘੱਟ ਹੈਗੇ ਆ। ਬੈਂਕ ਆਫ ਕੈਨੇਡਾ ਨੇ ਉਹਦੇ ਉੱਤੇ ਪ੍ਰੈਸ਼ਰ ਬਹੁਤ ਹੈ ਇਨਫਲੇਸ਼ਨ ਨੂੰ ਲੈ ਕੇ, ਤੇ ਜਿੰਨੀਆਂ ਵੀ ਰਿਪੋਰਟਸ ਆ ਰਹੀਆਂ ਕਹਿੰਦੇ ਵੀ ਜੇ ਹੁਣ ਪਿਛਲੇ ਕੁਝ ਮਹੀਨਿਆਂ ਦੀਆਂ ਦੇਖ ਲਓ, ਨੈਸ਼ਨਲ ਹੋਮ ਸੇਲਸ ਕੈਨੇਡਾ ਦੇ ਵਿੱਚ 12% ਪਿਛਲੇ ਮਹੀਨੇ ਘਟੀ ਹੈਗੀ ਆ, ਤੇ 14% ਅਪ੍ਰੈਲ ਮਹੀਨੇ ਦੇ ਵਿੱਚ ਘਟੀ ਸੀ। ਸੋ ਉੱਥੇ ਆਲਰੇਡੀ ਘਰਾਂ ਦੀਆਂ ਕੀਮਤਾਂ ਘਟਣੀਆਂ ਜਿਹੜੀਆਂ ਆ ਉਹ ਸ਼ੁਰੂ ਵੀ ਹੋ ਗਈਆਂ ਹੈਗੀਆਂ, ਪਰ ਉੱਥੇ ਇੰਟਰਸਟ ਰੇਟ ਨੂੰ ਲੈ ਕੇ ਉੱਥੇ ਵੀ ਬਹੁਤ ਜ਼ਿਆਦਾ ਅਸਰ ਆ ਆਮ ਲੋਕਾਂ ਦੇ ਉੱਤੇ ਪੈਣ ਜਾ ਰਿਹਾ ਹੈ। ਜੀ ਬਿਲਕੁਲ, ਉਹਨਾਂ ਨੇ ਤਾਂ ਬਾਹਰਲੇ ਜਿਹੜੇ ਮੁਲਕ ਦੇ ਲੋਕਾਂ ਨੂੰ ਕਈ ਚੀਜ਼ਾਂ ਜਿਹੜੀਆਂ ਖਰੀਦਣ ਤੋਂ ਇਸ ਹਿਸਾਬ ਦੇ ਨਾਲ ਉਹਨਾਂ ਨੇ ਬੈਨ ਬੂਨ ਜਿਹਾ ਵੀ ਜਿਹੜਾ ਉਹ ਲਾਇਆ ਸੀਗਾ। ਸੋ ਅਮਰੀਕਾ ਵਾਲੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਕਰਨੀ ਪੈਣ, ਕਿਉਂਕਿ ਆਮ ਲੋਕ ਤਾਂ ਇੱਥੇ ਜਿਹੜੇ ਉਹ ਬਾਏ ਨਹੀਂ ਕਰ ਪਾ ਰਹੇ। ਇਨਵੈਸਟਰ, ਵਾਲ ਸਟਰੀਟ, ਵੱਡੀਆਂ ਫਰਮਾਂ ਜਿਨ੍ਹਾਂ ਕੋਲ ਆਲਰੇਡੀ ਅਥਾਹ ਕੈਸ਼ ਪਿਆ ਆ, ਉਹ ਤਾਂ ਇੱਦਾਂ ਦੀਆਂ ਚੀਜ਼ਾਂ ਖਰੀਦਣ ਦੇ ਵਿੱਚ ਕਾਮਯਾਬ ਹੋਏ। ਆਪਾਂ ਦੇਖਿਆ ਹੀ ਆ ਹਰਜੋਤ ਸਿੰਘ ਜੀ, ਜਦੋਂ ਹੁਣ ਬੂਮ ਚੱਲ ਰਿਹਾ ਸੀਗਾ ਜ਼ਿੱਲੋ ਵਾਲੇ, ਰੈਡਫਿਨ ਵਾਲੇ, ਪਤਾ ਨਹੀਂ ਕਿੰਨਿਆਂ ਦੀਆਂ ਆਪਾਂ ਖਬਰਾਂ ਕੀਤੀਆਂ ਵੀ ਉਹ ਆਨਲਾਈਨ ਹੀ ਘਰ ਦੇ ਫੱਟਾ ਬਾਅਦ ਚ ਲੱਗਦਾ ਸੀਗਾ, ਤੇ ਓਵਰ ਆਸਕਿੰਗ ਜਿਹੜਾ ਆ ਉਹ ਲੈ ਕੇ ਪਹਿਲਾਂ ਪਹੁੰਚ ਜਾਂਦੇ ਸੀਗੇ। ਸੋ ਇਹ ਸਥਿਤੀ ਜਿਹੜੀ ਇਸ ਹਿਸਾਬ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਇਨਵੈਂਟੋਰੀ ਹੁਣ ਡ੍ਰੌਪ ਹੋ ਰਹੀ ਆ। ਨਵੇਂ ਘਰ ਜਿਹੜੇ ਪਹਿਲਾਂ ਬਹੁਤ ਤੇਜ਼ੀ ਦੇ ਨਾਲ ਬਣਾ ਰਹੇ ਸੀਗੇ, ਉਹਨਾਂ ਨੇ ਵੀ ਹੌਲੀ ਹੌਲੀ ਠੱਲ ਪਾਤੀ ਵੀ ਭਾਈ ਹੁਣ ਘਰ ਤਾਂ ਵਿਕਣਾ ਨਹੀਂ, ਅਸੀਂ ਬਣਾ ਕੇ ਕੀ ਕਰਾਂਗੇ, ਇੱਥੇ ਪਏ ਰਹਿਣਗੇ, ਖੰਡਰ ਬਣਨਗੇ, ਤੇ ਸਾਂਭਣ ਸੰਭਾਲ ਦਾ ਜਿਹੜਾ ਖਰਚਾ ਜਿਹੜਾ ਉਹਨਾਂ ਨੂੰ ਉਹ ਵੱਖਰਾ ਜਿਹੜਾ ਉਹ ਪੈਣਾ ਆ। ਸੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਇਹ ਬਣਦਾ ਹੈਗਾ ਆ, ਪਰ ਲੋਕ ਖਾਸੇ ਚਿੰਤਾ ਦੇ ਵਿੱਚ ਨੇ ਵੀ ਸਾਡੇ ਨਾਲ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣੂਗਾ। ਪਰ ਇਹ ਆਪਾਂ ਜ਼ਰੂਰ ਸਰੋਤਿਆਂ ਨੂੰ ਭਰੋਸਾ ਦਿਵਾਉਂਦੇ ਜਾਈਏ, ਇਤਿਹਾਸ ਦੇ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਦੱਸਦੇ ਜਾਈਏ, ਵਕਤ ਆ ਜਾਂਦਾ ਹੁੰਦਾ ਹੈ। ਸੋ ਇਹ ਆ ਵੀ ਹੁਣ ਤਿਆਰੀ ਰੱਖਣ ਦੀ ਜ਼ਰੂਰਤ ਆ। ਕਿਸੇ ਨੂੰ ਇਹ ਵਾਲੇ ਬੂਮ ਦੇ ਵਿੱਚ ਮੌਕਾ ਮਿਲ ਗਿਆ, ਹੋ ਸਕਦਾ ਵੀ ਕਿਸੇ ਨੂੰ ਅਗਲੇ ਬੂਮ ਦੇ ਵਿੱਚ ਮੌਕਾ ਮਿਲੇ। ਨਿਰਾਸ਼ਾ 'ਚ ਨਾ ਰਹੋ ਵੀ ਕਿਤੇ ਖੌਰੇ ਆਪਾਂ ਨੂੰ ਕਦੇ ਇਦਾਂ ਦਾ ਮੌਕਾ ਦੁਬਾਰਾ ਕਦੀ ਆ ਉਹ ਲੱਗਣਾ ਹੀ ਨਹੀਂ। ਦੈਟਸ ਓਕੇ। ਜੇ ਇਸ ਵਾਰ ਓਪਰਚੁਨਿਟੀ ਨਹੀਂ ਮਿਲੀ, ਇਸ ਵਾਰ ਮੌਕਾ ਨਹੀਂ ਮਿਲਿਆ, ਹੋ ਸਕਦਾ ਅਗਲੀ ਵਾਰ ਜਿਹੜਾ ਉਹ ਮਿਲ ਜਾਵੇ। ਜਿਹੜੀ ਚੀਜ਼ ਦੀ ਚੜ੍ਹਾਈ ਜ਼ਿਆਦਾ ਚਿਰ ਹੁੰਦੀ ਉਹਨੇ ਥੱਲੇ ਵੀ ਆਉਣਾ, ਤੇ ਜਿਹੜੀ ਥੱਲੇ ਜਾਂਦੀ ਹੈ ਚੀਜ਼ ਉਹਨੇ ਬਚ ਤਾਂ ਵੀ ਆਉਣਾ ਹੁੰਦਾ ਆ। ਸੋ ਇਹ ਦਸਤੂਰ ਆ ਦੁਨੀਆ ਦਾ, ਸਾਰੀਆਂ ਹੀ ਮਾਰਕੀਟਸ ਦੇ ਵਿੱਚ ਇਦਾਂ ਦੀ ਚੀਜ਼ ਹੈ ਉਹ ਦੇਖੀ ਜਾਂਦੀ ਆ। ਸੋ ਘਬਰਾਓ ਨਾ, ਤੁਸੀਂ ਆਪਣੇ ਜਿਹੜਾ ਜੋੜ ਰਹੇ ਆ, ਸੇਵਿੰਗਸ ਕਰ ਰਹੇ ਆ, ਉਸ ਦੇ ਉੱਤੇ ਤੁਸੀਂ ਜ਼ਰੂਰ ਉਸੇ ਹਿਸਾਬ ਦੇ ਨਾਲ ਜ਼ੋਰ ਜਿਹੜਾ ਉਹ ਦੇਈ ਚੱਲੋ। ਦੈਟਸ ਓਕੇ। ਇਸ ਵਾਰੀ ਨਹੀਂ ਵਕਤ ਆਇਆ ਤਾਂ ਅਗਲੀ ਵਾਰੀ ਵਕਤ ਜਿਹੜਾ ਉਹ ਆ ਸਕਦਾ ਆ। ਸਮਾਂ ਜਿਹੜਾ ਉਹ ਜ਼ਰੂਰ ਚੇਂਜ ਹੁੰਦਾ ਰਹਿੰਦਾ, ਕਿਉਂਕਿ ਆਪਾਂ ਮਹੀਨਿਆਂ ਦੇ ਵਿੱਚ ਦੇਖਿਆ ਹਰਜੋਤ ਸਿੰਘ ਜੀ ਵੀ ਮਾਰਕੀਟ ਕਿੱਥੇ ਸੀਗੀ ਜਿੱਥੇ ਲੋਕ ਲੈਣਾ ਲਾ ਕੇ ਘਰ ਖਰੀਦਣ ਨੂੰ ਪਏ ਸੀਗੇ, ਤੇ ਹੁਣ ਕੋਈ ਘਰ ਖਰੀਦ ਨਹੀਂ ਰਿਹਾ। ਮਾਰਗੇਜ ਰੇਟ 22 ਈਅਰ ਮਾਰਗੇਜ ਐਪਲੀਕੇਸ਼ਨ ਰੇਟ ਜਿਹੜਾ 22 ਈਅਰ ਲੋ ਦੇ ਉੱਤੇ ਜਿਹੜਾ ਪਹੁੰਚ ਗਿਆ ਆ। ਸੋ ਦੈਟਸ ਓਕੇ, ਸਮਾਂ ਆ ਜਾਂਦਾ ਹੁੰਦਾ ਆ, ਪਰ ਇਹ ਵੀ ਤੁਸੀਂ ਤਿਆਰੀ ਆਪਣੇ ਵੱਲੋਂ ਕਰਕੇ ਰੱਖੋ। ਜੀ ਬਿਲਕੁਲ, ਆਪਾਂ ਸਟਾਕ ਮਾਰਕੀਟ ਦੇਖ ਲਓ ਵੀ ਕੁਝ ਕੁ ਮਹੀਨਿਆਂ ਦੇ ਉੱਤੇ ਕਿੱਥੇ ਪਹੁੰਚ ਗਈ ਹੈਗੀ ਆ। ਬਿਟਕੋਇਨ ਕਿਹੜੇ ਟਾਈਮ ਦੇ ਉੱਤੇ 64-65 ਹਜ਼ਾਰ ਤੇ ਹੁੰਦਾ ਸੀ, ਤੇ ਅੱਜ ਉਹਦੀ ਹਾਲਤ ਜਿਹੜੀ ਆ ਤੁਹਾਡੇ ਸਾਹਮਣੇ ਆ 23,633 ਤੇ ਆ ਰਾਈਟ ਨਾਓ। ਕੱਲੇ ਇੱਕ ਦਿਨ ਦੇ ਵਿੱਚ 2921 ਪੁਆਇੰਟ ਡਿੱਗਿਆ ਹੈਗਾ। ਤੇ ਅਗਲੀ ਖਬਰ 'ਤੇ ਚਲੀਏ। ਜੇ ਕੋਈ ਪੈਸੇ ਬਣਾਉਣਾ ਚਾਹੁੰਦਾ, ਇੱਕ ਕਹਿੰਦੇ ਭਈ ਰੈਲੇ ਨਾਰਥ ਕੈਰੋਲਿਨਾ ਦੀ ਕੰਪਨੀ ਆ ਪੈਸਟ ਕੰਟਰੋਲ ਦੀ, ਕਹਿੰਦੇ ਵੀ ਅਸੀਂ ਤੁਹਾਡੇ ਘਰ ਦੇ ਵਿੱਚ 100 ਦੇ ਕਰੀਬ ਕਾਕਰੋਚ ਛੱਡਾਂਗੇ ਤੇ $2000 ਦੇਵਾਂਗੇ, ਤੇ 30 ਦਿਨਾਂ ਦੇ ਵਿੱਚ ਉਹਦਾ ਅਸੀਂ ਇਲਾਜ ਕਰਾਂਗੇ, ਜਿਹੜੇ ਕਾਕਰੋਚ ਆ ਉਹ ਖਤਮ ਕੀਤੇ ਜਾਣਗੇ। pestinformer.com ਇਹ ਉਹਨਾਂ ਨੇ ਵੈਬਸਾਈਟ ਵੀ ਸੈੱਟ ਕਰ ਦਿੱਤਾ, ਜਿਹਦੇ ਉੱਤੇ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ। ਪਹਿਲਾਂ ਉਹਨਾਂ ਨੇ 7 ਘਰ ਚੁਣਨੇ ਆ, ਕਿਤੇ ਵੀ ਅਮਰੀਕਾ ਦੇ ਵਿੱਚ ਤੁਸੀਂ ਘਰ ਦੇ ਮਾਲਕ ਹੋਣੇ ਚਾਹੀਦੇ ਆ, ਤੇ ਕਾਕਰੋਚ ਤੁਹਾਡੇ ਘਰ 'ਚ ਛੱਡੇ ਜਾਊਗੇ 100, ਤੇ 30 ਦਿਨਾਂ 'ਚ ਕਹਿੰਦੇ ਖਤਮ ਕਰ ਦਾਂਗੇ। ਤੇ ਜੇ 30 ਦਿਨਾਂ 'ਚ ਨਾ ਖਤਮ ਹੋਏ, ਤੇ ਜਿਹੜੇ ਰੈਗੂਲਰ ਹੁਣ ਰਾਈਟ ਨਾਓ ਜੋ ਕੰਪਨੀਆਂ ਯੂਜ਼ ਕਰਦੀਆਂ ਹੈਗੀਆਂ ਆ ਕਾਕਰੋਚਸ ਨੂੰ ਖਤਮ ਕਰਨ ਦੇ ਲਈ, ਉਹ ਤਰੀਕੇ ਵਰਤੇ ਜਾਊਗੇ। ਸੋ ਇਹਦਾ ਮੇਨ ਪਰਪਸ ਇਹੀ ਆ ਵੀ ਕੰਪਨੀ ਇੱਕ ਨਵਾਂ ਪ੍ਰੋਡਕਟ ਲੈ ਕੇ ਆ ਰਹੀ ਆ, ਉਹਦੇ ਨਾਲ ਉਹ ਟੈਸਟ ਕਰਨਾ ਚਾਹੁੰਦੀ ਆ ਵੀ 30 ਦਿਨਾਂ ਦੇ ਵਿੱਚ ਅਸੀਂ ਕਾਕਰੋਚ ਮਾਰ ਸਕਦੇ ਹਾਂ ਕਿ ਨਹੀਂ।
ਹਾਂ, ਇਹ ਨਾ ਹੁਣ ਬਾਅਦ 'ਚ ਉੱਥੇ ਕਾਕਰੋਚ ਛੱਡ ਜਾਣ ਤੇ ਬਾਅਦ 'ਚ ਕਹਿਣ ਯਾਰ ਸਾਡੇ ਤੋਂ ਤਾਂ ਹੁੰਦਾ ਨਹੀਂ, ਹੁਣ ਤੁਸੀਂ ਆਪਣੇ ਕੋਲੋਂ ਜਿਹੜੇ ਉਹ ਤੁਸੀਂ ਲਾਓ। ਸੋ 100 ਕਾਕਰੋਚਾਂ ਨਾਲ ਤਾਂ ਡਬਲ ਹੁੰਦੇ ਆ, ਟ੍ਰਿਪਲ ਹੁੰਦੇ ਆ, ਸਮਾਂ ਨਹੀਂ ਲਾਉਣਾ। ਸੋ $2000 ਦੇ ਲਈ ਕੋਈ ਏਦਾਂ ਜੋਖਮ ਲਊਗਾ ਆਪਣੇ ਘਰ ਦੇ ਵਿੱਚ ਜਿਹੜੇ ਕਾਕਰੋਚਾਂ ਨੂੰ ਸੱਦਾ ਦਊਗਾ? ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਇਹ ਆਲ ਅਕ੍ਰੋਸ ਨਾਰਥ ਕੈਰੋਲੀਨਾ 'ਚ ਹੀ ਜਿਹੜੀ ਇਹ ਕੰਪਨੀ ਜਿਹੜੀ ਉਹ ਇਸ ਟਾਈਮ ਕਰ ਰਹੀ ਹੈਗੀ ਆ। ਉੱਦਾਂ ਕਹਿੰਦੇ ਹਾਊਸ ਹੋਲਡ ਨੇਸ਼ਨ ਵਾਈਡ ਐਲੀਜੀਬਲ ਹੈਗੇ, ਕੁਆਲੀਫਾਈ ਕਰ ਸਕਦੇ ਇਸ ਸਟੱਡੀ ਦੇ ਲਈ। ਜੇ ਕੋਈ ਹੈਗਾ ਆ ਤਗੜਾ ਬੰਦਾ ਜਿਹਨੂੰ ਕੋਈ ਰਿਸਕ ਨਹੀਂ ਆ, ਉਹ ਜਿਹੜਾ ਕਰ ਲਓ, ਜਾਂ ਜਿਨ੍ਹਾਂ ਦੇ ਆਲਰੇਡੀ ਹੈਗੇ ਉਹਨਾਂ ਨੂੰ ਕਹੋ ਵੀ ਤੁਸੀਂ ਛੱਡ ਕੇ ਦੇਖ ਲਓ ਵੀ ਬਾਅਦ ਦੇ ਵਿੱਚ 100 ਹੋਰ ਛੱਡ ਦਿਓ ਤੇ ਉਹਨਾਂ ਨੂੰ ਕਹੋ ਵੀ ਚਲੋ ਕੋਈ ਗੱਲ ਨਹੀਂ ਜੀ, ਕਰੋ ਕੰਟਰੋਲ, ਹੁਣ ਸਾਰਿਆਂ ਤੇ ਹੀ ਕੰਟਰੋਲ ਕਰਕੇ ਦੇਖੋ। ਪਰ ਉਹਨਾਂ ਨੇ ਓਬਵੀਅਸਲੀ ਐਲੀਜੀਬਿਲਟੀ ਰੱਖਣੀ ਆ, ਚੈੱਕ ਕਰਨਗੇ, ਆਉਣਗੇ, ਕਰਨਗੇ ਵੀ ਇਦਾਂ ਹੋ ਸਕਦਾ ਆ ਕਿ ਨਹੀਂ। ਅਗਲੀ ਜਿਹੜੀ ਵੈਬਸਾਈਟ ਦੇ ਮੁਤਾਬਕ ਇਹ ਜੋ ਕੰਪਨੀ ਆ ਪੈਸਟ ਇਨਫਾਰਮਰ 1994 ਦੇ ਵਿੱਚ ਇਹ ਸਟਾਰਟਅਪ ਹੋਈ ਸੀ। ਉਹ ਕਹਿੰਦੇ ਵੀ ਸਾਡਾ ਮੇਨ ਪਰਪਸ ਇਹੀ ਆ ਵੀ ਬੰਦਿਆਂ ਨੂੰ, ਹਿਊਮਨਸ ਤੇ ਐਨੀਮਲਸ ਨੂੰ ਇਹਨਾਂ ਜਿਹੜੇ ਕਾਕਰੋਚਸ ਆ ਉਹਨਾਂ ਤੋਂ ਕਿਸ ਤਰ੍ਹਾਂ ਜਿਹੜਾ ਬਚਾ ਕੇ ਰੱਖਣਾ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਮਾੜੀ ਖਬਰ ਆ ਰਹੀ ਆ, ਇਹ ਦੱਸਣ ਦਾ ਮਕਸਦ ਵੀ ਇਹ ਆ ਨਾ, ਆਪਾਂ ਜਦੋਂ ਕਈ ਵਾਰੀ ਇੰਜੋਏ ਕਰਨ ਦੇ ਲਈ ਜਾਂਦੇ ਹਾਂ, ਕਈ ਵਾਰੀ ਲੇਕਸ ਦੇ ਉੱਤੇ ਜਾਂ ਕਿਤੇ ਵੀ, ਉਹ ਉਦੋਂ ਕਈ ਵਾਰੀ ਕੋਈ ਗਲਤੀ ਹੋ ਜਾਂਦੀ ਆ ਜਾਂ ਕੋਈ ਦੁਰਘਟਨਾ ਜਿਹੜੀ ਹੋ ਜਾਂਦੀ, ਬਾਅਦ 'ਚ ਲੈਣੇ ਦੇ ਦੇਣੇ ਪੈ ਜਾਂਦੇ ਆ। ਫਾਲਸਮ ਲੇਕ ਦੀ ਕੱਲ ਦੁਪਹਿਰ ਦੀ ਇਹ ਘਟਨਾ ਆ ਰਹੀ ਹੈ। ਕੈਲੀਫੋਰਨੀਆ ਸਟੇਟ ਪਾਰਕਸ ਨੇ ਦੱਸਿਆ 33 ਸਾਲਾਂ ਦੀ ਇੱਕ ਔਰਤ ਆ, ਉਹ ਜੈਟ ਸਕੀ ਦੇ ਪਿੱਛੇ ਜਿਹੜੀ ਬੈਠੀ ਸੀ, ਜਿਸ ਦੇ ਵਿੱਚੋਂ ਡਿੱਗ ਗਈ। ਡਿੱਗਣ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ। ਸੋ ਪਾਣੀ ਦੇ ਵਿੱਚ ਜਿਹੜੀ ਉਹ ਡਿੱਗੀ, ਇੱਕ ਜਿਹੜਾ ਉੱਥੇ ਬੰਦਾ ਸੀ, ਜਿਹੜਾ ਮਦਦਗਾਰ ਬੰਦਾ ਸੀ, ਉਸਨੇ ਉਸਨੂੰ ਵਿੱਚੋਂ ਕੱਢ ਕੇ ਕੰਢੇ ਦੇ ਉੱਤੇ ਲੈ ਕੇ ਵੀ ਆਂਦਾ, ਪਰ ਉਸ ਬੀਬੀ ਨੂੰ ਕਾਰਡੀਅਕ ਅਰੈਸਟ, ਦਿਲ ਦਾ ਦੌਰਾ ਇਸ ਦੌਰਾਨ ਜਿਹੜਾ ਉਹ ਪੈ ਗਿਆ, ਜਿਸ ਕਰਕੇ ਉਸਦੀ ਜਿਹੜੀ ਉਹ ਮੌਤ ਬਾਅਦ ਦੇ ਵਿੱਚ ਹੋ ਗਈ ਆ। ਸੋ ਜਿਹੜੇ ਪਾਰਕ ਆਫੀਸ਼ੀਅਲਸ ਆ ਤੇ ਜਿਹੜਾ ਹਸਪਤਾਲ ਆ, ਉਹਨਾਂ ਨੇ ਕਿਹਾ ਵੀ ਇਸ ਦਾ ਮਰਨ ਦਾ ਕਾਰਨ ਜਿਹੜਾ ਡਰਾਊਨਿੰਗ ਜਿਹੜਾ ਹੋ ਰਿਹਾ ਆ, ਵੀ ਡੁੱਬ ਕੇ ਵਿਚਾਰੀ ਜਿਹੜੀ ਉਹ ਮਰ ਗਈ ਆ। ਸੋ ਜਦੋਂ ਵੀ ਤੁਸੀਂ ਕਿਤੇ ਵੀ ਇੰਜੋਏ ਕਰਨ ਦੇ ਲਈ ਜਾਂਦੇ, ਚਾਹੇ ਹਾਈਕ ਕਰਨ ਦੇ ਲਈ ਜਾ ਰਹੇ ਹੋ ਜਾਂ ਕੁਛ ਵੀ ਜਾ ਰਹੇ ਆ, ਉਦੋਂ ਅਣਗਹਿਲੀਆਂ ਨਹੀਂ ਕਰਨੀਆਂ। ਮਕਸਦ ਕਹਿਣ ਦਾ ਜਿਹੜਾ ਇਹ ਆ, ਆਪਾਂ ਦੇਖਿਆ ਸੀ ਅੱਜ ਤੋਂ ਕਈ ਵਾਰੇ ਪਹਿਲਾਂ ਆਪਣੇ ਜਿਹੜੇ ਕੁਛ ਮੁੰਡੇ ਆ, ਉਹ ਫਨ ਕਰ ਰਹੇ ਸੀਗੇ ਇੱਕ ਬੋਟ ਦੇ ਵਿੱਚ, ਉਹਨਾਂ ਵਿੱਚੋਂ ਨਾਲ ਦਾ ਇੱਕ ਡਿੱਗ ਗਿਆ, ਬਾਅਦ ਚੋਂ ਉਹ ਬਚਾ ਨਹੀਂ ਸਕੇ, ਉਹ ਵਿਚਾਰਾ ਬਚਿਆ ਨਹੀਂ, ਉਸਦਾ ਜਿਹੜਾ ਉਹ ਮੌਤ ਹੋ ਗਈ। ਸੋ ਆਪਾਂ, ਤੁਸੀਂ ਫਨ ਵੀ ਕਰੋ, ਇੰਜੋਏ ਵੀ ਕਰੋ, ਪਰ ਨਾਲ ਦੇ ਨਾਲ ਜਿਹੜਾ ਪਲੀਜ਼ ਧਿਆਨ ਆਪਾਂ ਜਿਹੜਾ ਉਹ ਰੱਖਣਾ। ਓਬਵੀਅਸਲੀ ਫਰੀਕ ਐਕਸੀਡੈਂਟਸ ਕਿਤੇ ਵੀ ਹੋ ਸਕਦੇ ਆ, ਮਾੜੀਆਂ ਦੁਰਘਟਨਾਵਾਂ ਜਿਹੜੀਆਂ ਉਹ ਕਿਤੇ ਵੀ ਹੋ ਸਕਦੀਆਂ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਇਸ ਬੀਬੀ ਨੇ ਕੋਈ ਜਾਣ-ਬੁੱਝ ਕੇ ਕੀਤੀ, ਕਹਿਣ ਦਾ ਮਕਸਦ ਆ ਵੀ ਆਪਾਂ ਜਿਹੜਾ ਥੋੜਾ ਜਿਹਾ ਸੁਚੇਤ ਰਹਿ ਕੇ ਜਿਹੜਾ ਉਹ ਚੱਲੀਏ। ਇਹਨਾਂ ਚੀਜ਼ਾਂ ਦੇ ਅੱਗੇ ਕਈ ਵਾਰੀ ਜ਼ੋਰ ਆਪਣਾ ਜਿਹੜਾ ਉਹ ਨਹੀਂ ਚੱਲਦਾ, ਜਿੰਨਾ ਮਰਜ਼ੀ ਤੁਸੀਂ ਆਪਣੇ ਵੱਲੋਂ ਤਿਆਰੀ ਜਿਹੜੀ ਉਹ ਖਿੱਚੀ ਹੋਵੇ। ਸੋ ਬਚਾਅ ਦੇ ਵਿੱਚ ਹੀ ਬਚਾਅ ਜਿਸਨੂੰ ਆਖਿਆ ਜਾਂਦਾ, ਵੀ ਉਸ ਹਿਸਾਬ ਦੇ ਨਾਲ ਕਰੋ, ਫਨ ਵੀ ਕਰੋ, ਇੰਜੋਏ ਵੀ ਕਰੋ, ਪਰ ਨਾਲ ਥੋੜਾ ਜਿਹਾ ਆਪਣੇ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰਹਿ ਕੇ। ਜੀ। ਅਗਲੀ ਖਬਰ ਵੱਲ ਚਲੀਏ। ਬ੍ਰਾਜ਼ੀਲ ਦੇ ਵਿੱਚ ਇੱਕ ਬ੍ਰਿਟਿਸ਼ ਜਰਨਲਿਸਟ ਜੋ ਆ ਉੱਥੇ ਕਵਰ ਕਰਨ ਗਿਆ ਸੀ, ਖਾਸ ਕਰਕੇ ਐਮਾਜ਼ੋਨ ਦੇ ਜੰਗਲ ਆ, ਉਹਨਾਂ ਨੂੰ ਕਿਸ ਤਰ੍ਹਾਂ ਵੱਢ ਰਹੀਆਂ ਹੈਗੀਆਂ ਕਈ ਜਿਹੜੇ ਲੋਕ ਆ, ਤੇ ਉਸ ਨੂੰ ਕਈ ਦਿਨਾਂ ਤੋਂ ਉਹਦਾ ਜਿਹੜਾ ਕੰਟੈਕਟ ਆ ਕਿਸੇ ਦੇ ਨਾਲ ਵੀ ਨਹੀਂ ਰਿਹਾ। ਤੇ ਹੁਣ ਬ੍ਰਾਜ਼ੀਲ ਦੀ ਪੁਲਿਸ ਤੇ ਉੱਥੇ ਦੇ ਲੋਕਲ ਇੰਡੀਜੀਨੀਅਸ ਪੀਪਲ ਆ, ਉਹ ਉਸ ਨੂੰ ਲੱਭ ਰਹੇ ਹੈਗੇ ਆ ਵੀ ਬ੍ਰਿਟਿਸ਼ ਰਿਪੋਰਟਰ ਕਿੱਥੇ ਗਵਾਚ ਗਿਆ ਹੈਗਾ ਜਾਂ ਉਸ ਨੂੰ ਕਿਸੇ ਨੇ ਮਾਰ ਦਿੱਤਾ ਹੈਗਾ। ਰਿਪੋਰਟਰ ਦਾ ਨਾਮ ਡੋਮ ਫਿਲਿਪਸ ਕਰਕੇ ਦੱਸਿਆ ਗਿਆ ਹੈ। ਬਰੂਨੋ ਪਰੇਰਾ ਇੱਕ ਫਾਰਮਰ ਆਫੀਸ਼ੀਅਲਸ ਹੈਗੇ ਆ ਫੈਡਰਲ ਇੰਡੀਜੀਨੀਅਸ ਏਜੰਸੀ ਫਨਾਈ ਦੇ ਵਿੱਚ। ਉਹਨਾਂ ਨੇ ਦੱਸਿਆ ਵੀ ਪਿਛਲੇ ਜੂਨ 5 ਨੂੰ ਇਸ ਰਿਪੋਰਟਰ ਨੂੰ ਇੱਕ ਉੱਥੇ ਦਾ ਦਰਿਆ ਹੈਗਾ ਉਹਦੇ ਲਾਗੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹ ਕਿੱਥੇ ਚਲਾ ਗਿਆ ਇਹ ਹਜੇ ਤੱਕ ਪਤਾ ਨਹੀਂ ਚੱਲਿਆ, ਪਰ ਸੈਟੇਲਾਈਟ ਦੇ ਰਾਹੀਂ ਤੇ ਹੋਰ ਪੁਲਿਸ ਦੇ ਰਾਹੀਂ ਉਸ ਨੂੰ ਸਰਚ ਕੀਤਾ ਜਾ ਰਿਹਾ ਆ। ਜੋ ਇਹ ਏਰੀਆ ਹੈਗਾ ਕਹਿੰਦੇ ਵੀ ਬੜਾ ਲਾਲੈਸ ਤੇ ਵਾਈਲਡ ਰੀਜਨ ਹੈਗਾ। ਮੋਸਟਲੀ ਕੋਕੇਨ ਸਮਗਲਰ ਗੈਂਗਸ ਇਸ ਏਰੀਏ ਦੇ ਵਿੱਚ ਰਹਿੰਦੇ ਆ, ਇਲੀਗਲ ਲੌਗਿੰਗ ਕਰਦੇ ਆ, ਮਾਈਨਰਸ ਇਲੀਗਲ, ਹੰਟਰ ਇਲੀਗਲ, ਇਹ ਸਾਰਾ ਕੁਝ ਉੱਥੇ ਕੰਮ ਹੁੰਦਾ ਹੈਗਾ।
ਜੀ ਸੋ ਕਹਿੰਦੇ ਵੀ ਉਹਨੂੰ ਲੱਭਣ ਦੀ ਬਹੁਤ ਯਤਨ ਕੀਤੇ ਜਾ ਰਹੇ ਆ, ਪਰ ਅਜੇ ਤੱਕ ਕਾਮਯਾਬੀ ਜਿਹੜੀ ਉਹ ਨਹੀਂ ਮਿਲੀ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇਲੈਕਟ੍ਰਿਕ ਗੱਡੀਆਂ ਦਾ ਇਸ ਟਾਈਮ ਦੌਰ ਤੇਜ਼ੀ ਦੇ ਨਾਲ ਵੱਧ ਰਿਹਾ ਆ। ਸੋ ਇਲੈਕਟ੍ਰਿਕ ਗੱਡੀਆਂ ਆ ਗਈਆਂ ਦਾ ਮਤਲਬ ਇਹ ਨਹੀਂ ਵੀ ਐਕਸੀਡੈਂਟ ਜਿਹੜੇ ਉਹ ਨਹੀਂ ਹੋਣਗੇ, ਐਕਸੀਡੈਂਟ ਹੋ ਜਾਂਦੇ ਨੇ ਕਿਉਂਕਿ ਬੈਟਰੀ ਪਾਵਰਡ ਨੇ। ਇਹਦੇ ਲਈ ਹੁਣ ਕਹਿੰਦੇ ਵੀ ਫਾਇਰ ਫਾਈਟਰਸ ਆ, ਉਹਨਾਂ ਨੂੰ ਇੱਕ ਮੁਸ਼ਕਲ ਆ ਰਹੀ ਆ ਵੀ ਉਹ ਅੱਗ ਨੂੰ ਬੁਝਾਉਂਦੇ ਆ, ਜੇ ਕਿਸੇ ਗੱਡੀ ਨੂੰ ਅੱਗ ਲੱਗ ਜਾਂਦੀ ਆ ਤਾਂ ਮੁੜ ਕੇ ਦੁਬਾਰਾ ਲੱਗ ਜਾਂਦੀ ਆ, ਤਾਂ ਸਮਝ ਨਹੀਂ ਆਉਂਦੀ ਵੀ ਉਹਨੂੰ ਕਾਬੂ ਜਿਹੜਾ ਹੁਣ ਕੀਤਾ ਜਾਵੇ। ਸੋ ਉਹਨਾਂ ਨੂੰ ਵੀ ਹੁਣ ਆਪਣੀਆਂ ਸਟ੍ਰੈਟਜੀਜ਼ ਦੇ ਵਿੱਚ ਕਈ ਤਬਦੀਲੀਆਂ ਜਿਹੜੀਆਂ ਉਹ ਲਿਆਉਣੀਆਂ ਪੈਣਗੀਆਂ। ਸੈਕਰਾਮੈਂਟੋ ਇਲਾਕੇ ਦੇ ਫਾਇਰ ਫਾਈਟਰਸ ਆ, ਉਹਨਾਂ ਦੇ ਦੁਆਰਾ ਇੱਕ ਪਹਿਲੀ ਜਿਹੜੀ ਟੈਸਲਾ ਵਹੀਕਲ ਦੀ ਫਾਇਰ ਆ ਉਸ ਨੂੰ ਕਾਬੂ ਪਾਉਣ ਦੇ ਲਈ ਉੱਥੇ ਗਏ ਸੀਗੇ। ਇੱਕ ਐਕਸੀਡੈਂਟ ਜਿਹੜਾ ਹੋਇਆ ਸੀਗਾ ਉਸ ਦੇ ਵਿੱਚ ਕਹਿੰਦੇ ਵੀ ਕਾਫੀ ਸਮਾਂ ਲਾਇਆ, ਪਾਣੀ ਵੀ ਲੱਗਾ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਇਸ ਨੂੰ ਅੱਗ ਬੁਝਾਉਣ ਨੂੰ ਜਿਹੜੀ ਉਹਨਾਂ ਨੂੰ ਕਾਮਯਾਬੀ ਮਿਲੀ। ਕਹਿੰਦੇ ਜਿੱਦਾਂ ਹੀ ਅੱਗ ਜਿਹੜੀ ਅਸੀਂ ਮਾੜੀ ਮੋਟੀ ਬੁਝਾਉਂਦੇ ਸੀ, ਕਾਬੂ ਪਾਉਂਦੇ ਸੀਗੇ, ਤੇ ਬੈਟਰੀ ਕੰਪਾਰਟਮੈਂਟ ਦੇ ਵਿੱਚ ਮੁੜ ਦੁਬਾਰਾ ਜਿਹੜੀ ਉਹ ਅੱਗ ਲੱਗ ਜਾਂਦੀ ਸੀਗੀ। ਸੋ ਕਹਿੰਦੇ ਵੀ ਇਹ ਜਿਹੜੀ ਗੱਡੀ ਆ ਉਹ ਟੋਟਲੀ ਜਿਹੜੀ ਅੱਗ ਦੇ ਨਾਲ ਲੂ ਹੋ ਗਈ ਸੀਗੀ, ਖਤਮ ਇੱਕ ਹਿਸਾਬ ਦੇ ਨਾਲ ਹੋ ਗਈ ਸੀਗੀ। ਸੋ ਕਹਿੰਦੇ ਵੀ ਉਹਨਾਂ ਨੇ ਟੈਸਲਾ ਨੂੰ ਸਾਈਡ ਤੇ ਜਿਹੜਾ ਉਹ ਲਿਜਾ ਕੇ ਫਿਰ ਜਿਹੜਾ ਉਹ ਕੀਤਾ। ਸੋ ਬੈਟਰੀ ਕੰਪਾਰਟਮੈਂਟ ਇਹਨਾਂ ਗੱਡੀਆਂ ਦੇ ਅੰਡਰ ਹੁੰਦਾ ਆ ਤੇ ਉਹ ਬਾਰ-ਬਾਰ ਉਸ ਦੇ ਵਿੱਚ ਅੱਗ ਲੱਗ ਰਹੀ ਸੀਗੀ। ਸੋ ਕਹਿੰਦੇ ਵੀ ਇਹ ਪਹਿਲੀ ਵਾਰੀ ਇਸ ਸੈਕਰਾਮੈਂਟੋ ਦੀ ਮੈਟਰੋਪੋਲੀਟਨ ਜਿਹੜੇ ਫਾਇਰ ਡਿਸਟ੍ਰਿਕਟ ਵਾਲੇ ਆ, ਉਹਨਾਂ ਨੇ ਟੈਸਲਾ ਗੱਡੀ ਦੀ ਅੱਗ ਨੂੰ ਬੁਝਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਉਹ ਵੀਡੀਓ ਇਸ ਟਾਈਮ ਆਨਲਾਈਨ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ, ਕਿਉਂਕਿ ਬਾਰ-ਬਾਰ ਅੱਗ ਲੱਗਣਾ ਇਹ ਕਾਫੀ ਜਿਹੜੀ ਇੱਕ ਕਹਿ ਲਓ ਵੀ ਖਤਰਨਾਕ ਗੱਲ ਜਿਹੜੀ ਬਾਅਦ ਦੇ ਵਿੱਚ ਬਣ ਸਕਦੀ ਆ। ਜਿਉਂ-ਜਿਉਂ ਹੁਣ ਦੌਰ ਇਲੈਕਟ੍ਰਿਕ ਗੱਡੀਆਂ ਦਾ ਵੱਧ ਰਿਹਾ ਆ, ਸੋ ਜੇ ਇੱਦਾਂ ਦੀਆਂ ਅੱਗਾਂ ਵੱਧਦੀਆਂ ਨੇ ਜਾਂ ਇੱਦਾਂ ਦੀਆਂ ਅੱਗਾਂ ਹੋਰ ਲੱਗਦੀਆਂ ਆ ਤੇ ਫਾਇਰ ਫਾਈਟਰਸ ਦੇ ਲਈ ਕਾਫੀ ਵੱਡੀ ਜਿਹੜੀ ਚੁਣੌਤੀ ਰਹੇਗੀ। ਸੋ ਆਈ ਐਮ ਪ੍ਰੀਟੀ ਸ਼ੋਰ ਉਹ ਆਲਰੇਡੀ ਇਹਨਾਂ ਚੀਜ਼ਾਂ ਦੇ ਉੱਤੇ ਟਰਾਈ ਤਾਂ ਜਿਹੜੀ ਆ ਉਹ ਕਰ ਹੀ ਰਹੇ ਹੋਣਗੇ, ਸਟੱਡੀ ਵੀ ਕਰਦੇ ਹੋਣਗੇ ਵੀ ਕਿੱਦਾਂ ਇਹਨਾਂ ਚੀਜ਼ਾਂ ਨੂੰ ਬੁਝਾਉਣਾ ਆ। ਉਸ ਨੂੰ ਲੈ ਕੇ ਹੁਣ ਇੱਕ ਨਵੀਂ ਚੁਣੌਤੀ ਉਹਨਾਂ ਦੇ ਸਾਹਮਣੇ ਦਰਪੇਸ਼ ਆ। ਜੀ ਅਗਲੀ ਖਬਰ ਵੱਲ ਚਲੀਏ। ਦੁਨੀਆ ਦੇ ਵਿੱਚ ਨੈਗੇਟਿਵ ਖਬਰਾਂ ਤਾਂ ਬਹੁਤ ਹੁੰਦੀਆਂ ਆ, ਤੁਸੀਂ ਸੁਣਦੇ ਵੀ ਰਹਿੰਦੇ ਆ। ਸਾਡੇ ਕੋਲੋਂ ਕਿਲਿੰਗ ਹੋ ਗਈ, ਮਰਡਰ ਹੋ ਗਏ, ਲੜਾਈ ਚੱਲ ਰਹੀ ਆ, ਸਾਰਾ ਕੁਛ। ਪਰ ਦੁਨੀਆ 'ਚ ਪੋਜ਼ਿਟਿਵ ਵੀ ਬਹੁਤ ਕੁਛ ਹੁੰਦਾ ਹੈਗਾ। ਪਿਛਲੇ ਹਫ਼ਤੇ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਆਪਣਾ ਇੱਕ ਪੰਜਾਬੀ ਨੌਜਵਾਨ ਫੀਨਿਕਸ ਦੇ ਵਿੱਚ ਗੈਸ ਸਟੇਸ਼ਨ ਤੇ ਜ਼ਿਆਦਾ ਘੰਟੇ ਆਪ ਕੰਮ ਕਰਕੇ ਲੋਕਾਂ ਨੂੰ ਸਸਤੇ ਰੇਟ ਤੇ ਗੈਸ ਦੇ ਰਿਹਾ ਸੀ ਤੇ ਪੂਰੀ ਉਹਨਾਂ ਦੀ ਐਪਰੀਸ਼ੀਏਸ਼ਨ ਹੋਈ ਸੀ। ਸੋ ਇਸੇ ਤਰ੍ਹਾਂ ਦੀ ਇੱਕ ਖਬਰ ਹੁਣ ਫਾਰਮੇਸੀ ਵੱਲੋਂ ਆ ਰਹੀ ਆ। ਇੱਕ ਬੀਬੀ ਐਜ਼ ਏ ਫਾਰਮੇਸੀ ਕਲਰਕ ਕੰਮ ਕਰ ਰਹੀ ਸੀ। ਲੈਨੀ ਫੋਰਡ ਉਹਦਾ ਨਾਮ ਦੱਸਿਆ ਗਿਆ ਹੈ, ਲੋਕਲ ਇੱਕ ਫਾਰਮੇਸੀ ਦੇ ਵਿੱਚ। ਤੇ ਜਦੋਂ ਇੱਕ ਕਹਿੰਦੇ ਵੀ ਬੀਬੀ ਉਹਦੇ ਕੋਲ ਗਈ, ਕਹਿੰਦੀ ਵੀ ਮੈਨੂੰ ਦਵਾਈ ਚਾਹੀਦੀ ਆ ਤਾਂ ਮੇਰਾ ਜਿਹੜਾ ਦੰਦ ਕੱਢਿਆ ਆ ਉਹ ਪੇਨ ਬਹੁਤ ਹੁੰਦਾ ਹੈਗਾ, ਪਰ ਮੈਂ ਬਰੁੱਕ ਬਹੁਤ ਆ ਤੇ ਮੇਰੇ ਕੋਲ $4 ਆ ਵੀ $4 ਲੈ ਲਓ। ਤੇ ਉਸ ਫਾਰਮੇਸੀ ਕਲਰਕ ਨੇ ਕਿਹਾ ਨੋ ਪ੍ਰੋਬਲਮ, ਵੀ ਮੈਂ ਤੇਰੀ ਜਿਹੜੀ ਪੇਨ ਆ ਉਹ ਸਹਾਰ ਨਹੀਂ ਸਕਦੀ ਤੇ ਮੈਂ ਇਸ ਨੂੰ ਕਵਰ ਕਰ ਲਵਾਂਗੀ। ਕਹਿੰਦੇ ਵੀ ਉਸਨੇ ਆਪਣਾ ਕ੍ਰੈਡਿਟ ਕਾਰਡ ਕੱਢ ਕੇ ਜਿੰਨੇ ਦੀ ਵੀ ਦਵਾਈ ਹੋਊਗੀ ਉਹ ਦਵਾਈ ਦੇ ਦਿੱਤੀ। ਸੋ ਇਹ ਬਹੁਤ ਉਹਦੀ ਜਿਹੜੀ ਵੀਡੀਓ ਵੀ ਆ ਤੇ ਨਿਊਜ਼ ਵੀ ਵਾਇਰਲ ਹੋ ਰਹੀ ਹੈਗੀ ਆ। ਜਦੋਂ ਫਾਰਮੇਸੀ ਟੈਕਨੀਸ਼ੀਅਨ ਵਰੀਨਾ ਹੈਰਿਸ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੂੰ ਕਦੇ ਵੀ ਪਹਿਲਾਂ ਵੀ ਇਦਾਂ ਦਾ ਹੀ ਕੀਤੀ ਆ, ਉਹ ਕਹਿੰਦੀ ਵੀ ਬਹੁਤ ਵਾਰ ਮੈਂ ਇਦਾਂ ਦਾ ਕੰਮ ਕੀਤਾ, ਕਿਉਂਕਿ ਮੈਨੂੰ ਪਤਾ ਵੀ ਕਈ ਲੋਕ ਜਿਹੜੇ ਆ ਉਹ ਦਵਾਈ ਅਫੋਰਡ ਨਹੀਂ ਕਰ ਸਕਦੇ। ਕਈ ਵਾਰੀ ਕੋਈ ਪੈਸੇ ਭੁੱਲ ਜਾਂਦਾ ਆ ਘਰ ਤੇ ਵਾਪਸ ਵੀ ਕਰ ਜਾਂਦੇ ਹੈਗੇ ਆ, ਪਰ ਇਸ ਗੁੱਡ ਗੈਸਚਰ ਦਾ ਉਹਦਾ ਬਹੁਤ ਐਪਰੀਸ਼ੀਏਸ਼ਨ ਹੋ ਰਿਹਾ ਹੈਗਾ। ਜੀ ਇੱਕ ਹੋਰ ਚੰਗੀ ਖਬਰ ਦੇ ਵਿੱਚ ਇੱਕ ਆਰਕਨਸਾਸ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਆਪਣੀ ਬਿਜਲੀ ਦੀ ਖਪਤ ਨੂੰ ਜਿਹੜਾ ਉਹ ਘਟਾਇਆ। ਉਹਨਾਂ ਨੇ ਸੋਲਰ ਪੈਨਲਸ ਕਹਿੰਦੇ 1400 ਸੋਲਰ ਪੈਨਲ ਲਾਏ, ਜਿਸ ਦੇ ਨਾਲ ਉਹਨਾਂ ਨੇ ਕਾਫੀ એનર્ਜੀ ਜਿਹੜੀ ਉਹ ਬਚਾਈ। ਇੱਕ ਸਮੇਂ ਦੇ ਉੱਤੇ ਆਰਕਨਸਾ ਦੀ ਜਿਹੜੀ ਸਕੂਲ ਡਿਸਟ੍ਰਿਕਟ ਆ $2.5 ਲੱਖ ਦੇ ਡੈਫਿਸਿਟ ਦੇ ਵਿੱਚ ਚੱਲ ਰਹੀ ਸੀ ਤੇ 3 ਸਾਲਾਂ 'ਚ ਉਹਨਾਂ ਨੇ ਇੱਦਾਂ ਸੋਲਰ ਪੈਨਲ ਲਾ ਕੇ 1.8 ਮਿਲੀਅਨ ਸਰਪਲਸ ਜਿਹੜਾ ਉਹ ਕੀਤਾ। ਉਸ ਤੋਂ ਬਾਅਦ 'ਚ ਹੁਣ ਖੁਸ਼ੀ ਦੇ ਵਿੱਚ ਸਰਪਲਸ ਹੋਣ ਦੇ ਨਾਲ $2 ਤੋਂ $3,000
ਕਹਿੰਦੇ ਵੀ ਟੀਚਰਸ ਦੀ ਤਨਖਾਹ ਜਿਹੜੀਆਂ ਉਹ ਵਧਾ ਰਹੀਆਂ ਆ। ਸੋ ਕਹਿੰਦੇ ਵੀ ਉਹਨਾਂ ਦੇ ਨਾਲ ਦੇ ਸਕੂਲ ਡਿਸਟ੍ਰਿਕਟਸ ਆ ਹੁਣ ਇਸ ਮਾਡਲ ਨੂੰ ਜਿਹੜਾ ਉਹ ਕਾਪੀ ਕਰ ਰਹੇ ਆ। ਸੋ ਇਹ ਹਰਜੋਤ ਸਿੰਘ ਜੀ ਬੜੇ ਚਿਰ ਦਾ ਹੁਣ ਗੱਲਾਂ ਚੱਲ ਰਹੀਆਂ ਆ ਵੀ ਬਹੁਤ ਸਾਰੀਆਂ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ, ਬਿਗ ਬਾਕਸ ਬਿਲਡਿੰਗਸ ਆ, ਉਹਨਾਂ ਦੀਆਂ ਛੱਤਾਂ ਇਸ ਟਾਈਮ ਖਾਲੀ ਪਈਆਂ ਆ ਵੀ ਉਹਨਾਂ ਨੂੰ ਸੋਲਰਸ ਦੇ ਲਈ ਜਿਹੜਾ ਉਹ ਵਰਤਣਾ ਚਾਹੀਦਾ। ਇੱਕ ਤਾਂ ਉਹ ਐਟਲੀਸਟ ਆਪਣੇ ਲਈ ਜੇ ਉਹਦੇ ਵਿੱਚ ਨਹੀਂ ਪਾਉਂਦੇ, ਗ੍ਰਿਡ ਦੇ ਵਿੱਚ ਨਹੀਂ ਪਾਉਂਦੇ, ਤਾਂ ਉਹ ਆਪਸ ਦੇ ਵਿੱਚ ਜਿਹੜਾ ਆਪਣਾ ਹੀ ਜਿਹੜਾ ਉਹ ਕਰ ਲੈਣ। ਜਿੰਨਾ ਆਪ ਬਣਾ ਲੈਣਗੇ ਫਿਰ ਗ੍ਰਿਡ ਦੇ ਉੱਤੇ ਉਨਾ ਹੀ ਭਾਰ ਜਿਹੜਾ ਉਹ ਘਟ ਜਾਊਗਾ। ਸੋ ਸੇਮ ਘਰਾਂ ਦੀ ਜਿਹੜੀ ਗੱਲ ਇਹ ਚੱਲ ਰਹੀ ਹੈ। ਸੋ ਇਸ ਪਾਸੇ ਵੱਲ ਨੂੰ ਜ਼ੋਰ ਤਾਂ ਚੱਲ ਰਿਹਾ। ਆਪਾਂ ਥੋੜੇ ਦਿਨ ਪਹਿਲਾਂ ਦੱਸਿਆ ਵੀ ਸੀਗਾ ਵੀ ਇਹ ਪ੍ਰਸ਼ਾਸਨ ਹੁਣ ਟਰਾਈ ਕਰ ਰਿਹਾ 2 ਸਾਲ ਦੇ ਲਈ ਸੋਲਰ ਪੈਨਲਸ ਦੇ ਉੱਤੇ ਜਿਹੜਾ ਐਕਸਟਰਾ ਟੈਰਿਫ ਲੱਗਣਾ ਸੀਗਾ ਬਾਹਰਲੇ ਮੁਲਕਾਂ ਤੋਂ ਆਉਣ ਵਾਲਾ, ਉਸ ਦੇ ਉੱਤੇ ਉਹਨਾਂ ਨੇ ਜਿਹੜੀ ਉਹ ਰੋਕ ਲਾ ਦਿੱਤੀ ਹੈ ਵੀ ਹੋਰ ਪ੍ਰਾਈਸ ਜਿਹੜੇ ਉਸ ਦੇ ਵਿੱਚ ਨਾ ਵਧਣ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 10 ਤੋਂ 11 ਵਜੇ, 11 ਤੋਂ ਲੈ ਕੇ ਤੇ 12:30 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ ਫਿਰ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ 3 ਤੋਂ 4 ਵਜੇ ਸਾਂਝੀ ਸੱਤ ਜਿਹੜਾ ਪ੍ਰੋਗਰਾਮ ਉਹ ਆਵੇਗਾ। 4 ਤੋਂ 5:30 ਵਜੇ ਦੇਸੋਂ ਪਰਦੇਸ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਦੇ ਦੀਆਂ ਅਹਿਮ ਖਬਰਾਂ ਤੇ ਨਾਲ ਅਮਰੀਕਾ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ 'ਚ। ਤੇ ਫਿਰ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, ਤੇ 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਕਾਲਸ ਵੀ ਲੈਂਦੇ ਨੇ, ਸੋ ਤੁਸੀਂ ਉਹਨਾਂ ਨੂੰ ਸਵਾਲ ਜਵਾਬ ਵੀ ਜਿਹੜੇ ਉਹ ਕਰ ਸਕੋਗੇ। ਜਿਹੜੇ ਆ ਤਕਰੀਬਨ 9 ਤੋਂ ਲੈ ਕੇ ਫਿਰ 1 ਘੰਟਾ ਤੱਕ ਉਹ ਤਕਰੀਬਨ ਕਾਲਸ ਜਿਹੜੀਆਂ ਉਹ ਲੈਂਦੇ ਹੁੰਦੇ ਆ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਤੇ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਹੜੇ ਤਾਂ ਲਾਈਵ ਤੁਸੀਂ AM ਸਟੇਸ਼ਨ, FM ਸਟੇਸ਼ਨ, ਜਿੰਨੇ ਵੀ ਸਾਡੇ ਯੂਬਾ ਸਿਟੀ, ਸੈਕਰਾਮੈਂਟੋ, ਲੋਡਾਈ, ਬੇ ਏਰੀਆ ਦੇ ਵਿੱਚ, ਫ੍ਰਿਜ਼ਨੋ, ਬੇਕਰਫੀਲਡ ਸੁਣ ਰਹੇ ਆ, ਨਾਲ ਦੀ ਨਾਲ ਫੇਸਬੁੱਕ, YouTube ਤੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ। ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਉਹਨਾਂ ਨੂੰ ਕਿਹਾ ਕਰੋ ਕਿ ਪੰਜਾਬੀ ਰੇਡੀਓ USA ਦਾ YouTube ਚੈਨਲ ਤੇ ਫੇਸਬੁੱਕ ਉਹਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਜਿੰਨੇ ਵੀ ਪ੍ਰੋਗਰਾਮ ਮੋਸਟਲੀ ਜਿਹੜੇ ਇੰਪੋਰਟੈਂਟ ਹੈਗੇ ਆ ਉਹ YouTube ਤੇ ਵੀ ਪਏ ਹੁੰਦੇ, ਫੇਸਬੁੱਕ ਤੇ ਵੀ ਪਏ ਹੁੰਦੇ। ਕਈ ਵਾਰੀ ਬੰਦਾ ਕੰਮ ਤੇ ਹੁੰਦਾ ਆ, ਨਹੀਂ ਸੁਣ ਸਕਦਾ, ਬਾਅਦ ਚ ਵੀ ਤੁਸੀਂ ਕਿਸੇ ਟਾਈਮ ਜਿਹੜੇ ਉਹ ਪ੍ਰੋਗਰਾਮ ਆ ਉਹਨਾਂ ਨੂੰ ਸੁਣ ਸਕਦੇ ਆ। ਸੋ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਤੇ ਫੇਸਬੁੱਕ ਨੂੰ ਵੱਧ ਤੋਂ ਵੱਧ ਲਾਈਕ ਕਰ ਲਓ। ਕੋਈ ਕਿਸੇ ਤਰ੍ਹਾਂ ਦੀ ਉਹਦੀ ਫੀਸ ਨਹੀਂ ਚਾਰਜ ਹੁੰਦੀ, ਪਰ ਤੁਸੀਂ ਕੋਈ ਵੀ ਪ੍ਰੋਗਰਾਮ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਕਿਸੇ ਟਾਈਮ ਜਾ ਕੇ ਮੈਜੋਰਟੀ ਆਫ ਦਾ ਪ੍ਰੋਗਰਾਮ ਉਹ ਸੁਣ ਸਕਦੇ ਹੋ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।